ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਾਮ ਦਾ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਪੰਜਾਬ ਤੋਂ ਇਸ ਟਾਈਮ ਜੁੜ ਚੁੱਕੇ ਨੇ ਨਿਊਜ਼ ਐਨਾਲਿਸਟ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਸ਼ਰਮਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਹੋਰ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰਾਂ ਬਣਾਵਾਂਗੇ। ਕੱਲ ਆਪਾਂ ਰਹੇ ਸੀਗੇ ਵੀ ਨੇਪਾਲ ਦਾ ਬਾਰਡਰ ਖੋਰੇ ਟਪਾਤਾ ਆ, ਚਿੱਠੀਆਂ ਲਿਖ ਹੋ ਰਹੀਆਂ ਆ, ਬੜਾ ਕੁਛ ਜਿਹੜਾ ਉਹ ਚੱਲ ਰਿਹਾ ਆ। ਹੁਣ ਮਸਲਾ ਲੱਗਦਾ ਵੀ ਜਿਵੇਂ ਹੋਰ ਉਲਝ ਗਿਆ ਹੁੰਦਾ ਆ। ਲੋਕੇਸ਼ਨ ਨੇਪਾਲ ਦੀ ਆ, ਵੀਡੀਓ ਦਿੱਲੀ ਦੀ ਆ, ਛਾਪੇਮਾਰੀ ਹੁਸ਼ਿਆਰਪੁਰ ਹੋ ਰਹੀ ਹੈ। ਬਿਲਕੁਲ, ਆਪਾਂ ਪਹਿਲੇ ਦਿਨ ਤੋਂ ਹੀ ਰਾਜਵੀਰ ਜੀ ਇਹ ਗੱਲ ਕਰਦੇ ਆ ਰਹੇ ਹਾਂ ਕਿ ਭਾਈ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਜਾਂ ਸੱਚਮੁੱਚ ਉਲਝ ਗਿਆ। ਇਹ ਤਾਣੀ ਉਲਝ ਗਈ ਦਿਖਾਈ ਜਾ ਰਹੀ ਹੈ ਜਾਂ ਉਲਝੀ ਹੋਈ ਉਹ ਹੈ। ਸੋ ਇਹ ਸਵਾਲ ਅਜੇ ਤੱਕ ਉਸੇ ਤਰ੍ਹਾਂ ਹੋਰ ਗੁੰਝਲਦਾਰ ਬਣਦਾ ਜਾ ਰਿਹਾ ਕਿ ਆਖਰ ਇਹ ਕਹਾਣੀ ਹੈ ਕੀ, ਕਿਹੜੇ ਵਾਲੇ ਪਾਸੋਂ ਹੈ। ਜਿਹੜੀ ਆਪਾਂ ਕੱਲ ਇੱਕ ਗੱਲ ਕਰ ਰਹੇ ਸੀ ਕਿ ਇੱਕ ਦੂਜੇ ਦਾ ਦਿਮਾਗ ਪੜਨ ਦੀ ਖੇਡ ਤਾਂ ਨਹੀਂ ਚੱਲ ਰਹੀ, ਜਾਂ ਕਿਸੇ ਇੱਕੋ ਦਿਮਾਗ ਨਾਲ ਤਾਂ ਨਹੀਂ ਦੋਏ ਖੇਡਾਂ ਚੱਲ ਰਹੀਆਂ। ਸੋ ਇਸ ਲਈ ਜੇਕਰ ਤਾਂ ਇੱਕ ਦੂਜੇ ਦਿਮਾਗ ਪੜਨ ਵਾਲੀ ਕਹਾਣੀ ਹੈ ਤਾਂ ਫਿਰ ਤਾਂ ਇਹ ਹੈ ਕਿ ਅੰਮ੍ਰਿਤਪਾਲ ਨੂੰ ਇਹ ਲੱਗਦਾ ਕਿ ਪੁਲਿਸ ਜਦੋਂ ਵੀ ਚੈੱਕ ਕਰਦੀ ਹੈ ਤਾਂ ਗੱਡੀਆਂ ਵਾਲਿਆਂ ਨੂੰ ਰੋਕ ਕੇ ਚੈੱਕ ਕਰਦੀ ਹੈ, ਇਸ ਲਈ ਆਪਾਂ ਨੰਗੇ ਪੈਰੀ ਹੋ ਲੋ। ਤੇ ਇਸ ਲਈ ਉਹਦੀ ਜਿਹੜੀ ਫੁਟੇਜ ਆ ਰਹੀ ਹੈ ਅੱਜ ਕੱਲ ਉਹ ਪੈਦਲ ਵਾਲੀ ਆਉਂਦੀ ਆ, ਚਾਹੇ ਉਹ ਛਤਰੀ ਲੈ ਕੇ ਆ, ਹੈ ਨਾ, ਚਾਹੇ ਉਹ ਰੇੜੇ ਤੇ ਲੱਦੇ ਵਾਲੀ ਬੈਠੇ ਨੇ, ਉਹ ਚਾਹੇ ਉਹ ਹੁਣ ਇੱਥੇ ਪਟਿਆਲੇ 'ਚ ਤੁਰੇ ਜਾਂਦੇ ਸੀ, ਚਾਹੇ ਜੀ ਹੁਣ ਕਹਿੰਦੇ ਜੀ ਆ ਲੋ ਜੀ ਦਿੱਲੀ 'ਚ ਵੀ ਤੁਰਿਆ ਜਾ ਰਿਹਾ, ਵਾਲ ਵੀ ਖੋਲ ਲਏ ਜੀ ਹੈ, ਤੇ ਆ ਜੀ ਹੁਣ ਉੱਥੇ ਵਾਲੀ ਪੰਪ ਦੀ ਵੀ ਲੋਕੇਸ਼ਨ ਦੇਖੀ ਇੱਕ, ਹੈ ਨਾ। ਸੋ ਆਹ ਸਾਰਾ ਜਿਹੜਾ ਪਹਿਲੂ ਉਹਦੇ ਵਿੱਚ ਇਹ ਹੈ ਕਿ ਮਤਲਬ ਉਹਨੂੰ ਇਹ ਸਮਝ ਆ ਗਈ ਕਿ ਪੈਦਲ ਵਾਲਿਆਂ ਨੂੰ ਨਹੀਂ ਪੁੱਛਦੇ, ਪਰ ਇੰਨੀਆਂ ਫੁਟੇਜ ਤੋਂ ਬਾਅਦ ਵੀ ਪੁਲਿਸ ਨੂੰ ਕਿਉਂ ਨਹੀਂ ਸਮਝ ਆਈ ਫਿਰ, ਇਹ ਵੀ ਸਵਾਲ ਹੈ। ਪਰ ਦੂਸਰੇ ਪਾਸੇ ਦੂਸਰਾ ਪਹਿਲੂ ਇਹ ਵੀ ਖੜਾ ਹੈ ਕਿ ਇਹ ਸਾਰੇ ਪਹਿਲੂ ਦੇ ਵਿੱਚ ਕੀ ਉਹਦੇ ਕੋਲ ਕਿਸੇ ਮੁੱਖ ਮੰਤਰੀ ਵਾਲਾ ਜੈਟ ਹੱਥ ਲੱਗ ਗਿਆ, ਕੀ ਉਹਦੇ ਕੋਲ ਕੋਈ ਹੈਲੀਕਾਪਟਰ ਮਿਲ ਗਿਆ ਉਹਨੂੰ ਕਿ ਕੱਲ ਲੋਕੇਸ਼ਨ ਨੇਪਾਲ ਦੀ ਸੀ, ਹੈ ਪੁਲਿਸ ਨੂੰ ਫੁਟੇਜ ਅੱਜ ਮਿਲ ਰਹੀ ਹੈ 21 ਤਰੀਕ ਦੀ ਦਿੱਲੀ ਦੀ, ਤੇ ਛਾਪੇਮਾਰੀ ਰਾਤ ਹੁਸ਼ਿਆਰਪੁਰ 'ਚ ਹੋ ਰਹੀ ਸੀ। ਫਿਰ ਇਹ ਕਿਹੜਾ ਤਰੀਕਾ। ਔਰ ਕੋਰਟ ਦੇ ਵਿੱਚ ਖੜ ਕੇ ਕੱਲ ਕਿਹਾ ਗਿਆ ਕਿ ਅਸੀਂ ਗ੍ਰਿਫਤਾਰੀ ਦੇ ਬਹੁਤ ਨੇੜੇ ਆ। ਕੀ ਅਦਾਲਤ ਨੂੰ ਝੂਠ ਬੋਲਿਆ ਜਾਂ ਸੱਚਮੁੱਚ ਗ੍ਰਿਫਤਾਰੀ ਦਿਖਾਉਣੀ ਰਹਿੰਦੀ ਆ। ਸੋ ਇਹ ਦੋਵੇਂ ਪੱਖ ਨੇ ਕਿ ਜੇਕਰ ਤਾਂ ਜਿੰਨੇ ਦਮ ਨਾਲ ਕੱਲ ਐਡਵੋਕੇਟ ਜਨਰਲ ਉਹਨਾਂ ਨੇ ਕਿਹਾ ਜੀ, ਇਹਦਾ ਮਤਲਬ ਤਾਂ ਤੁਸੀਂ ਗ੍ਰਿਫਤਾਰ ਕਰ ਚੁੱਕੇ ਹੋ, ਫਿਰ ਤੁਹਾਡੀ ਕਸਟਡੀ 'ਚ ਤੁਸੀਂ ਸਿਰਫ ਦਿਖਾਉਣਾ ਹੈ, ਕਿਸੇ ਨੂੰ ਦਿਖਾਉਣਾ। ਕੁਛ ਹੋ ਸਕਦਾ, ਕੁਛ ਭਾਲ ਹੁੰਦੀ ਹੈ, ਕੁਛ ਸਵਾਲ ਹੁੰਦੇ ਨੇ, ਕੁਛ ਤਰੀਕੇ ਹੁੰਦੇ ਨੇ, ਜਾਂ ਕੋਈ ਰਾਜਨੀਤਿਕ ਆਕਾਵਾਂ ਦੇ ਹੁਕਮ ਹੁੰਦੇ ਨੇ ਜਿਹੜੇ ਚੱਲਦੇ ਨੇ, ਮਤਲਬ ਉਹ ਆਪਾਂ ਸਮਝਦੇ ਹਾਂ ਕਿਸ ਤਰੀਕੇ ਨਾਲ ਕੰਮ ਹੁੰਦੇ ਰਹੇ ਨੇ। ਸੋ ਕੀ ਉਹਦੇ ਵਿੱਚ ਕਿ ਕਦੋਂ ਸਾਹਮਣੇ ਲਿਆਉਣਾ, ਕੋਈ ਸਮਾਂ, ਕੋਈ ਆਪਣਾ ਰਾਜਨੀਤਿਕ ਦ੍ਰਿਸ਼ ਕ੍ਰੀਏਟ ਕਰਨਾ, ਉਹਦਾ ਕੀ ਲਾਹਾ ਲੈਣਾ, ਕੀ ਨੁਕਸਾਨ ਹੋਣਾ, ਉਹ ਨਫੇ ਨੁਕਸਾਨ ਦੇਖੇ ਜਾ ਰਹੇ ਨੇ। ਜਾਂ ਪੁਲਿਸ ਝੂਠ ਬੋਲ ਰਹੀ ਹੈ ਅਦਾਲਤ ਦੇ ਵਿੱਚ, ਇੱਧਰੋਂ ਇੱਕ ਪਾਸੇ ਲੋਕੇਸ਼ਨ ਨੇਪਾਲ ਬਾਰਡਰ ਤੱਕ ਦੀ ਆ ਗਈ, ਫੋਟੋਆਂ ਅਸੀਂ ਉੱਥੇ ਲਵਾਤੀਆਂ, ਭਾਰਤੀ ਦੂਤਾਘਰ ਨੇਪਾਲ ਦਾ ਚਿੱਠੀਆਂ ਲਿਖੀ ਜਾਂਦਾ ਉਹਨਾਂ ਨੂੰ ਕਿ ਨੇਪਾਲ ਦੇ ਕਿਸੇ ਏਅਰਪੋਰਟ ਤੋਂ ਉੱਡਣ ਨਾ ਦਿਓ ਉਹਨੂੰ, ਤੇ ਅਗਲੇ ਨੇ ਫਿਰ ਨੇਪਾਲ ਦੇ ਏਅਰਪੋਰਟ ਤੇ ਉੱਡਣਾ, ਫਿਰ ਅਗਲਾ ਚੀਨ ਦਾ ਬਾਰਡਰ ਵੀ ਟੱਪ ਜਾਊਗਾ। ਸੋ ਇਸ ਲਈ ਇੱਕ ਪਾਸੇ ਆਹ ਚਿੱਠੀਆਂ ਵਾਲਾ ਹਵਾਲਾ, ਇੱਕ ਪਾਸੇ ਨੇਪਾਲ 'ਚ ਹੋਣ ਦੀ ਦਮ, ਤੇ ਦੂਏ ਪਾਸੇ ਅਦਾਲਤ 'ਚ ਖੜ ਕੇ ਕਹਿਣਾ ਕਿ ਅਸੀਂ ਗ੍ਰਿਫਤਾਰੀ ਦੇ ਨੇੜੇ ਆ। ਤੀਸਰੇ ਪਾਸੇ ਕੱਲ ਜੋ ਕੁਛ ਹੁਸ਼ਿਆਰਪੁਰ 'ਚ ਵਾਪਰਿਆ, ਉਸ ਨੇ ਉਸ ਇਲਾਕੇ ਦੇ ਵਿੱਚ ਇੱਕ ਨਵਾਂ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ। ਹੁਸ਼ਿਆਰਪੁਰ ਦੇ 10 ਕਿਲੋਮੀਟਰ ਦੇ ਦਾਇਰੇ 'ਚ, ਹੁਸ਼ਿਆਰਪੁਰ ਤੋਂ ਪਿੰਡ ਹੈ ਨਾ ਮਨਰਈਆਂ, ਉਸ ਪਿੰਡ ਦੇ ਵਿੱਚ ਇੱਕ ਇਨੋਵਾ ਗੱਡੀ ਦਾ ਪਿੱਛਾ ਕਰਦੀ ਆ ਪੁਲਿਸ, ਤੇ ਪੁਲਿਸ ਵੀ ਪਿੱਛਾ ਉਵੇਂ ਹੀ ਲੰਬਾ ਪਿੱਛਾ ਇਹ ਕਿ ਹੁਸ਼ਿਆਰਪੁਰ ਤੱਕ ਕਹਿੰਦੇ ਅਸੀਂ ਪਿੱਛਾ ਕਰਦੇ ਆ ਗਏ ਜੀ ਗੱਡੀਆਂ ਦਾ, ਤੇ ਜਦੋਂ ਹੁਸ਼ਿਆਰਪੁਰ ਕੋਲ ਆ ਕੇ ਜੀ ਉਹ ਗੱਡੀ ਹੱਥ ਨਹੀਂ ਲੱਗੀ, ਕਹਿੰਦੇ ਫਗਵਾੜੇ ਤੋਂ ਪਿੱਛਾ ਕਰਦੇ ਆ ਰਹੇ ਸੀ।
ਤੇ ਹੁਸ਼ਿਆਰਪੁਰ ਕੋਲ ਜਾ ਕੇ ਗੱਡੀ ਹੱਥ ਨਹੀਂ ਲੱਗੀ, ਫਿਰ ਕਹਿੰਦੇ ਜੀ ਉਹ ਗੁਰਦੁਆਰੇ ਕੋਲ ਗੱਡੀ ਛੱਡ ਕੇ ਭੱਜ ਗਏ। 4 ਜਣੇ ਸੀ ਜੀ ਕਹਿੰਦੇ। ਹੁਣ ਉਹਨਾਂ 'ਚ ਕਹਿੰਦੇ ਅੰਮ੍ਰਿਤਪਾਲ ਵੀ ਹੋ ਸਕਦਾ। ਮਤਲਬ ਕਦੇ ਉਹ ਕੁਰਕਸ਼ੇਤਰ ਹੈ, ਕਦੇ ਉਹ ਪਟਿਆਲੇ ਹੈ, ਕਦੇ ਉਹ ਦਿੱਲੀ ਹੈ ਨਾ, ਤੇ ਕਦੇ ਉਹ ਨੇਪਾਲ ਦੇ ਬਾਰਡਰ ਤੇ ਹੈ ਪੀਲੀਭੀਤ ਹੈ, ਕਦੇ ਨੇਪਾਲ ਤੇ ਪਰਲੇ ਪਾਸਿਓਂ ਵੀ ਚਿੱਠੀਆਂ ਦੇ ਹਵਾਲੇ ਨਾਲ ਤੁਸੀਂ ਇਹ ਜਤਾਉਣਾ ਚਾਹੁੰਦੇ ਹੋ ਕਿ ਭਾਈ ਟੱਪ ਗਿਆ, ਸਾਡੀ ਦਾ ਕੰਮ ਖਤਮ ਹੋ ਗਿਆ, ਤੇ ਤੁਸੀਂ ਰਾਤ ਫਿਰ ਛਾਪੇਮਾਰੀ ਹੁਸ਼ਿਆਰਪੁਰ 'ਚ ਛਾਪੇਮਾਰੀ 700 ਤੋਂ ਵੱਧ ਪੁਲਿਸ ਮੁਲਾਜ਼ਮ, 4 ਜ਼ਿਲ੍ਹਿਆਂ ਦੀ ਪੁਲਿਸ, 4 ਜ਼ਿਲ੍ਹਿਆਂ ਦੇ SSP, ਫਿਰ ਰਾਤ ਨੂੰ 12 ਵਜੇ ਜਿਹੜੀ ਜਹਾਨ ਖਿੱਲਾ ਅਕੈਡਮੀ ਹੈ ਉਹਦੇ ਵੀ ਜਵਾਨ 200 ਤੋਂ ਵੱਧ ਜਵਾਨ ਉਹਦੇ ਬੁਲਾ ਲਏ, ਤੇ ਫਿਰ ਪੂਰਾ ਪਿੰਡ ਘੇਰਾਬੰਦੀ, ਤੇ ਫਿਰ ਪੂਰੀ ਛਾਣਬੀਣ, ਕੱਲੇ ਕੱਲੇ ਦਾ ਘਰ ਫਰੋਲੀ ਜਾਓ, ਗੱਡੀਆਂ ਫੋਲੀ ਜਾਓ, ਆਉਂਦੇ ਜਾਂਦੇ ਬੰਦਿਆਂ ਨੂੰ ਪੁੱਛੀ ਜਾਓ। ਤੇ ਪਰ ਉਹ ਜਿਹੜੇ 4 ਬੰਦੇ ਸੀ ਜੀ, ਉਹ ਕਹਿੰਦੇ ਪਤਾ ਨਹੀਂ ਨੋਵਾ ਫੜ ਲਈ ਪਰ ਜੀ। ਹੁਣ ਇਹ ਸਾਰੀ ਕਹਾਣੀ ਦੇ ਉੱਤੇ ਆ ਕੇ ਸਵਾਲ ਖੜਦਾ ਫਿਰ ਕਿ ਕੀ ਬੰਦੇ ਤਾਂ ਬੰਦੇ, ਪੰਜਾਬ ਤਾਂ ਪੰਜਾਬ, ਆਵਾਮ ਤਾਂ ਆਵਾਮ, ਕਿਤੇ ਅਦਾਲਤਾਂ ਨੂੰ ਵੀ ਤਾਂ ਨਹੀਂ ਝੂਠ ਬੋਲੀ ਜਾਂਦੇ ਸਾਡੇ ਸਿਆਸਤਦਾਨ, ਸਾਡੀਆਂ ਧਿਰਾਂ, ਸਿਆਸੀ ਧਿਰਾਂ, ਸਰਕਾਰ, ਕਿਉਂਕਿ ਸਰਕਾਰ ਦਾ ਨੁਮਾਇੰਦਾ ਐਡਵੋਕੇਟ ਜਨਰਲ ਜੀ, ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਗ੍ਰਹਿ ਵਿਭਾਗ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਜੇਲ੍ਹ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਪੁਲਿਸ ਹੈ। ਸੋ ਸਾਰਾ ਕੁਝ ਉਹਨਾਂ ਦੇ ਕੰਟਰੋਲ 'ਚ ਹੈ, ਮੁੱਖ ਮੰਤਰੀ ਦੇ ਨਾਤੇ ਵੀ, ਗ੍ਰਹਿ ਵਿਭਾਗ ਦੇ ਨਾਤੇ ਵੀ, ਜੇਲ੍ਹ ਵਿਭਾਗ ਦੇ ਨਾਤੇ ਵੀ। ਤੇ ਫਿਰ ਇਹਦਾ ਮਤਲਬ ਐਡਵੋਕੇਟ ਜਨਰਲ ਕਿਤੋਂ ਸਕ੍ਰਿਪਟ ਲੈ ਕੇ ਆ ਕੇ ਬੋਲ ਰਿਹਾ ਭਾਈ ਉੱਥੇ? ਦੱਸੇ। ਜੇਕਰ ਉਹ ਨੇੜੇ ਹੈ ਤਾਂ ਅਦਾਲਤ 'ਚ ਉਹ ਵੀ ਦੱਸਦਾ ਨਾ ਕਿ ਅਸੀਂ ਕਿੱਥੇ ਨੇੜੇ ਆ ਜੀ, ਕਿਹੜੇ ਤਰੀਕੇ ਨਾਲ ਨੇੜੇ ਆ। ਸਾਨੂੰ ਨਹੀਂ ਦੱਸਣਾ, ਬੰਦ ਲਿਫਾਫਾ ਹੀ ਦੇ ਦਿੰਦਾ ਜੱਜ ਸਾਹਿਬ ਨੂੰ, ਤੇ ਦੱਸਦਾ ਸੀ ਕਿ ਨਹੀਂ ਜੀ ਫਿਕਰ ਨਾ ਕਰੋ, ਅਸੀਂ ਨੇੜੇ ਆ। ਤੇ ਉਹ ਕਹਿਣ ਤੋਂ ਬਾਅਦ ਰਾਤ ਨੂੰ 12 ਵਜੇ ਤੁਸੀਂ ਨੇੜੇ, ਗੱਡੀ ਦੇ ਨੇੜੇ ਪਹੁੰਚ ਗਏ ਹੈ। ਉਹ ਬੇਸ਼ੱਕ ਉਹ 'ਚ 4 ਜਣੇ ਕੌਣ ਸੀ ਅੱਜ ਤੱਕ ਨਹੀਂ ਪਤਾ। ਸੋ ਇਸ ਲਈ ਕੀ ਇਹ ਸਾਰੇ ਦ੍ਰਿਸ਼ ਅਦਾਲਤ ਨੂੰ ਵੀ ਭਰਮ ਭੁਲੇਖੇ 'ਚ ਪਾਉਣ ਲਈ ਨੇ। ਲੋਕ ਤਾਂ ਇੰਨੇ ਦਿਨਾਂ ਦੇ ਪਏ ਉਹਨੇ 18 ਤਰੀਕ ਦੇ। ਹੁਣ ਦਿੱਲੀ ਵਾਲੀ ਫੁਟੇਜ ਕਹਿੰਦੇ 21 ਤਰੀਕ ਦੀ ਹੈ ਜੀ। ਤੇ ਹੁਣ ਪਟਿਆਲੇ ਵਾਲੀ ਬਾਅਦ ਚੋਂ ਸੀ ਜਾਂ ਪਟਿਆਲੇ ਵਾਲੀ ਅਗਲੇ ਦਿਨ ਦੀ ਸੀ, ਕੁਰਕਸ਼ੇਤਰ ਵਾਲੀ ਵਿਚਾਲੇ ਸੀ ਜਾਂ ਕੁਰਕਸ਼ੇਤਰ ਵਾਲੀ ਪਹਿਲਾਂ ਸੀ। ਸੋ ਇਹ ਕੜੀਆਂ ਮਤਲਬ ਕਿ ਹੁਣ ਜਚਾਉਣ ਦੇ ਵੱਲੋਂ ਇਹ ਜਚਾਇਆ ਜਾ ਰਿਹਾ ਕਿ ਜਿਵੇਂ ਇੱਥੋਂ ਪਟਿਆਲੇ ਗਿਆ, ਪਟਿਆਲੇ ਤੋਂ ਕੁਰਕਸ਼ੇਤਰ ਗਿਆ, ਕੁਰਕਸ਼ੇਤਰ ਤੋਂ ਦਿੱਲੀ ਗਿਆ, ਦਿੱਲੀ ਤੋਂ ਨੇਪਾਲ ਬਾਰਡਰ ਗਿਆ, ਪਰ ਅਚਾਨਕ ਹੁਸ਼ਿਆਰਪੁਰ ਵਿੱਚ ਕਿੱਥੋਂ ਆ ਗਿਆ ਹੁਣ? ਤੋ ਇਸ ਲਈ ਆਪਾਂ ਪਹਿਲੇ ਦਿਨ ਤੋਂ ਜਿਸ ਨੁਕਤੇ ਤੇ ਗੱਲ ਕਰ ਰਹੇ ਸੀ ਕਿ ਉਲਝਾਇਆ ਜਾ ਰਿਹਾ ਮਾਮਲੇ ਨੂੰ, ਤਾਂ ਕਿ ਲੋਕਾਂ ਨੂੰ ਕੋਈ ਸਪਸ਼ਟ ਨਾ ਹੋਵੇ, ਨਾ ਪੱਖੀ ਧਿਰ ਨੂੰ, ਨਾ ਵਿਰੋਧੀ ਧਿਰ ਨੂੰ, ਨਾ ਸਿਆਸੀ ਧਿਰਾਂ ਨੂੰ ਸਮਝ ਆਵੇ ਕਿ ਅਸੀਂ ਹੁਣ ਕਿਹੜੇ ਪਾਸਿਓਂ ਬੋਲਣਾ ਹੈ, ਨਾ ਜਿਹੜੇ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਸੀ ਉਹਨਾਂ ਨੂੰ ਸਮਝ ਆਵੇ, ਜਿਹੜੇ ਹੱਕ ਚਾਉਣਾ ਚਾਹੁੰਦੇ ਸੀ ਨਾ ਉਹਨਾਂ ਨੂੰ ਸਮਝ ਆਵੇ, ਜਿਹੜੇ ਵਿਰੋਧ ਪ੍ਰਗਟਾਉਣਾ ਚਾਹੁੰਦੇ ਸੀ ਨਾ ਉਹਨਾਂ ਨੂੰ ਆਵੇ, ਜਿਹੜੇ ਸਰਕਾਰ ਨੂੰ ਸ਼ਾਬਾਸ਼ ਦੇਣੀ ਚਾਹੁੰਦੇ ਸੀ ਗ੍ਰਿਫਤਾਰੀ ਤੇ ਨਾ ਉਹਨਾਂ ਨੂੰ ਪਤਾ ਲੱਗੇ, ਜਿਹੜੇ ਸਰਕਾਰ ਨੂੰ ਘੇਰਨਾ ਚਾਹੁੰਦੇ ਸੀ ਇਸ ਮਸਲੇ ਤੇ ਨਾ ਉਹਨਾਂ ਨੂੰ ਸਮਝ ਲੱਗੇ। ਸਾਰਿਆਂ ਦੀ ਸਮਝ ਉਲਝੀ ਰਹੇ, ਇਸ ਲਈ ਇਹ ਤੰਗ ਤਰੀਕੇ ਕਹਿੰਦੇ ਅਪਣਾਏ ਜਾ ਰਹੇ ਨੇ ਇਹ ਚਰਚਾ ਤੇ। ਪਰ ਹੁਣ ਤਾਂ ਅਦਾਲਤਾਂ ਨੂੰ ਵੀ ਤੁਸੀਂ ਦਸਤਾਵੇਜ਼ ਦੇ ਕੇ, ਅਦਾਲਤਾਂ 'ਚ ਬਿਆਨ ਦੇ ਕੇ ਕਹਿ ਰਹੇ ਹੋ ਕਿ ਨਹੀਂ ਜੀ ਅਸੀਂ ਬਸ ਬਿਲਕੁਲ ਨੇੜੇ ਹੀ ਆ ਫੜਨ ਦੇ, ਤੇ ਉਹ ਨੇਪਾਲ ਬਾਰਡਰ ਤੇ ਅਸੀਂ ਫੋਟੋਆਂ ਦੇਤੀਆਂ, ਉਹ ਸਾਨੂੰ ਡਰ ਹੈ ਕਿ ਪਾਕਿਸਤਾਨ ਨਾਲ ਲੰਘ ਗਿਆ ਹੋਵੇ, ਉਹ ਸਾਨੂੰ ਡਰ ਹੈ ਕਿ ਉਹ ਚੀਨ ਨਾਲ ਚੱਲ ਜਾਵੇ, ਉਹ ਸਾਨੂੰ ਇਹ ਵੀ ਹੈ ਕਿ ਅਸੀਂ ਚਿੱਠੀਆਂ ਵੀ ਲਿਖ ਕੇ ਵੀ ਕਹਿੰਦਾ ਦੂਤਾ ਕਰ ਲੂ ਕਿ ਭਾਈ ਦੇਖਿਓ ਜਹਾਜ਼ ਤੋਂ ਵੀ ਨਾ ਚੜਨ ਦਿਓ ਨੇਪਾਲ ਦੇ 에ਅਰਪੋਰਟ ਤੋਂ। ਤੇ ਕਾਠਮਾਂਡੂ ਵਾਲੀ ਉੱਥੇ ਦੀ ਕਾਠਮਾਂਡੂ ਜਿਹੜੀ ਅਖਬਾਰ ਹੈ ਉਹ ਕਹਿੰਦੀ ਹੈ ਕਿ ਨਹੀਂ ਜੀ ਉਹਦੇ ਕੋਲ ਤਾਂ ਪਾਸਪੋਰਟ ਇੰਨੇ ਨੇ, ਉਹਦਾ ਜਿਹੜਾ ਮਰਜ਼ੀ ਵਰਤ ਕੇ ਲੰਘ ਜਾਵੇ। ਤੇ ਉਸੇ ਤਰ੍ਹਾਂ ਤੁਸੀਂ ਰੂਪ ਰੰਗ ਤੇ ਲੋਕ ਸੋਸ਼ਲ ਮੀਡੀਆ ਤੇ ਸਵਾਲ ਕਰਦੇ ਨੇ। ਬਿਲਕੁਲ, ਮੈਂ ਕੱਲ ਦੇਖ ਰਿਹਾ ਸੀ, ਲੋਕ ਕਹਿੰਦੇ ਜੀ ਕਮਾਲ ਹੈ ਕਿ ਤੁਹਾਨੂੰ ਛਤਰੀ 'ਚ ਲੁਕੇ ਹੋਏ ਬੰਦੇ ਦੀ ਚਾਲ ਤੋਂ ਵੀ ਪਤਾ ਲੱਗ ਗਿਆ ਕਿ ਇਹ ਅੰਮ੍ਰਿਤਪਾਲ ਹੈ ਤੇ ਕੁਰਕਸ਼ੇਤਰ ਹੈ। ਤੇ ਕਹਿੰਦੇ ਜਿਹਨੇ ਆਪਣਾ ਕੈਮਰਾ ਘੁਮਾ ਕੇ ਪੂਰਾ ਬੈਰਕ ਵੀ ਦਿਖਾਤੀ, ਉਹ ਅੱਜ ਤੱਕ ਨਹੀਂ ਜਵਾਬ ਦਿੱਤਾ ਕਿ ਭਾਈ ਇਹ ਬੈਰਕ ਕਿੱਥੇ ਦੀ ਹੈ। ਹਾਂਜੀ, ਉਹ ਅੱਜ ਤੱਕ ਨਹੀਂ ਦੱਸਿਆ ਕਿ ਭਾਈ ਹਾਂ ਇਹ ਹੁਣ ਬਠਿੰਡਾ ਜੇਲ੍ਹ ਹੈ, ਗੋਬਿੰਦਵਾਲ ਜੇਲ੍ਹ ਹੈ, ਪੰਜਾਬ ਦੀ ਜੇਲ੍ਹ ਹੈ, ਰਾਜਸਥਾਨ ਦੀ ਜੇਲ੍ਹ ਹੈ, ਕਿੱਥੇ ਦੀ ਜੇਲ੍ਹ ਹੈ। ਸੋ ਉਹਦਾ ਅੱਜ ਤੱਕ ਜਵਾਬ ਨਹੀਂਗਾ। ਸੋ ਇਸ ਲਈ ਲੋਕਾਂ ਦੇ ਤੰਜ, ਲੋਕਾਂ ਦੇ ਸ਼ੰਕੇ ਸ਼ੋਭੇ, ਲੋਕਾਂ ਦੇ ਸਵਾਲ, ਦੋਏ ਪਾਸਿਓਂ ਸਵਾਲ, ਉਹਦਾ ਜਵਾਬ ਸਰਕਾਰ ਦੇਣ ਦੀ ਬਜਾਏ ਅਦਾਲਤ 'ਚ ਖੜ ਕੇ ਕਹਿ ਰਹੀ ਅਸੀਂ ਗ੍ਰਿਫਤਾਰੀ ਦੇ ਨੇੜੇ ਆ, ਪਰ ਉਹ ਤਸਵੀਰਾਂ ਅਸੀਂ ਸਾਰੇ ਬਾਰਡਰਾਂ ਤੇ ਲਾ ਦਿੱਤੀਆਂ, ਜਚਾ ਇਹ ਦਿੱਤਾ ਕਿ ਸ਼ਾਇਦ ਉਹ ਨੇਪਾਲ ਟੱਪ ਗਿਆ, ਪਰ ਛਾਪੇਮਾਰੀ ਅਸੀਂ ਹੁਸ਼ਿਆਰਪੁਰ 'ਚ ਕਰੀ ਜਾਂਦੇ ਹਾਂ। ਸੋ ਇਸ ਖੇਲ ਦੇ ਵਿੱਚੋਂ ਤਾਣੀ ਉਲਝਦੀ ਜਾ ਰਹੀ ਹੈ। ਔਰ ਪਰ ਗੌਰ ਕਰਨ ਵਾਲੀ ਗੱਲ ਹੈ, ਜੇਕਰ ਐਡਵੋਕੇਟ ਜਨਰਲ ਅਦਾਲਤ 'ਚ ਖੜ ਕੇ ਕਹਿ ਰਿਹਾ ਕਿ ਅਸੀਂ ਗ੍ਰਿਫਤਾਰੀ ਦੇ ਨੇੜੇ ਆ, ਇਹਦਾ ਮਤਲਬ ਕੀ ਹੁਣ ਗ੍ਰਿਫਤਾਰੀ ਦਿਖਾਉਣ ਦਾ ਵਕਤ ਆ ਗਿਆ, ਜਾਂ ਉਹ ਤੋਂ ਬਾਅਦ ਕਹਿਣਾ ਕਿ ਜੀ ਫੜਿਆ ਤਾਂ ਨਹੀਂ ਹੈ ਜੀ, ਨਹੀਂ ਜਿਸ ਤਰ੍ਹਾਂ ਨੇੜੇ ਪਹੁੰਚ ਗਏ ਸੀ ਅਚਾਨਕ ਉਹ ਉੜ ਗਿਆ ਜੀ ਮਤਲਬ। ਸੋ ਕੀ ਇਹ ਪਰ ਕਿਹਨੇ ਗ੍ਰਿਫਤਾਰੀ ਦਿਖਾਉਣੀ ਹੈ? ਕੀ ਯੂਪੀ 'ਚੋਂ ਹੀ ਦਿਖਾਉਣੀ ਹੈ, ਕਿ ਦਿੱਲੀ 'ਚੋਂ ਦਿਖਾਉਣੀ ਹੈ, ਕਿ ਹਰਿਆਣੇ 'ਚੋਂ ਦਿਖਾਉਣੀ ਹੈ, ਜਾਂ ਪੰਜਾਬ ਪੁਲਿਸ ਨੇ ਦਿਖਾਉਣੀ ਹੈ, ਜਾਂ ਸਿਰਫ ਇਹ ਚਰਚਾਵਾਂ ਛੱਡਣ ਤੋਂ ਬਾਅਦ ਦਿਖਾਉਣੀ ਹੋਣੀ, ਬਾਅਦ ਚੋਂ ਕਿਸੇ ਹੋਰ ਮੁਲਕ ਦੇ ਵਿੱਚ ਪ੍ਰਗਟ ਕਰਨਾ ਕਿ ਉੱਥੇ ਆ ਗਿਆ ਜੀ। ਸੋ ਇਹ ਸਾਰੇ ਸਵਾਲ ਅਜੇ ਖੜੇ ਨੇ
ਪਰ ਇਹ ਸਾਰੇ ਸਵਾਲਾਂ ਦੇ ਵਿੱਚ ਆਹ ਸਵਾਲ ਨਵਾਂ ਕਮਾਲ ਦਾ ਖੜਾ ਕੀਤਾ ਜਿੱਥੋਂ ਤੁਸੀਂ ਪੁੱਛਿਆ ਸੀਗਾ ਰਾਜਵੀਰ ਕਿ ਹਾਂਜੀ ਨੇਪਾਲ ਦੀ ਲੋਕੇਸ਼ਨ ਹੈ, ਵੀਡੀਓ ਦਿੱਲੀ ਦੀ ਹੈ ਤੇ ਛਾਪੇਮਾਰੀ ਹੁਸ਼ਿਆਰਪੁਰ। ਵਾਹ ਜੀ ਵਾਹ। ਜੀ ਜੀ ਇੱਥੇ ਦੀਪਕ ਜੀ ਕਈ ਲੋਕ ਇਹ ਵੀ ਸਵਾਲ ਕਰਦੇ, ਜਿੱਦਾਂ ਤੁਸੀਂ ਵੀ ਕਹਿ ਰਹੇ ਆ, ਲੋਕ ਕਹਿੰਦੇ ਵੀ ਇੰਨੀਆਂ ਵੀਡੀਓ ਸਰਗਰਮੀ ਦਿਖਾਉਂਦਾ ਆ, ਸੈਲਫੀ ਫੋਟੋ ਖਿੱਚ ਸਕਦਾ ਤੇ ਕੀ ਉਹ ਵੀਡੀਓ ਨਹੀਂ ਪਾ ਸਕਦਾ ਵੀ ਮੈਂ ਇੱਥੇ ਆ ਜਾਂ ਕਿੱਥੇ ਆ? ਇੱਕ ਇਹ ਵੀ ਸਵਾਲ ਆ। ਲੋਕ ਪੰਜਾਬ ਨਹੀਂ, ਜਦੋਂ ਇਹ ਸਵਾਲ ਆਉਂਦੇ ਆ ਨਾ, ਜਦੋਂ ਇਹ ਸਵਾਲ ਆਇਆ ਕਿ ਇੱਕੋ ਫੁਟੇਜ ਕਿਉਂ ਆਈ ਜੀ, ਉਹ ਤੋਂ ਬਾਅਦ ਫਿਰ 2-4 ਫੁਟੇਜ ਹੋਰ ਜਾਰੀ ਹੋ ਗਈਆਂ। ਫਿਰ ਜਦੋਂ ਇਹ ਸਵਾਲ ਆਇਆ ਕਿ ਦੇਖੋ ਜੀ ਜੇ ਉਹ ਆਪ ਬਾਹਰ ਹੁੰਦਾ ਤਾਂ ਉਹ ਆਪਣੀ ਕੋਈ ਸ਼ੇਅਰ ਕਰਦਾ, ਫਿਰ ਸੈਲਫੀ ਜਾਰੀ ਕਰਾਤੀ ਜਾਂ ਕਰਤੀ, ਕਰਾਈ ਆ ਜਾਂ ਕਰਤੀ, ਹੁਣ ਇਹ ਤਾਂ ਦੋਏ ਤਰ੍ਹਾਂ ਜਾਣਦੀਆਂ। ਜੇ ਉਹ ਆਪਸ ਚ ਇਕੱਠੇ ਨੇ ਤਾਂ ਵੀ, ਜੇ ਅੱਡੋ ਅੱਡ ਨੇ ਤਾਂ ਵੀ, ਜੇ ਉਹਨਾਂ ਦੀ ਗਿਰਫਤ ਚ ਤਾਂ ਵੀ, ਹੈ ਨਾ, ਜੇ ਨਹੀਂ ਆ ਤਾਂ ਵੀ। ਸੋ ਫਿਰ ਉਹ ਤੋਂ ਬਾਅਦ ਆ ਗਿਆ ਜੀ ਕਿ ਹੁਣ ਜਿਵੇਂ ਤੁਸੀਂ ਸਵਾਲ ਕਰ ਰਹੇ ਹੋ ਜਾਂ ਲੋਕਾਂ ਦਾ ਇਹੀ ਸਵਾਲ ਸੋਸ਼ਲ ਮੀਡੀਆ ਤੇ ਵੀ ਚੱਲਦਾ ਕਿ ਫਿਰ ਉਹ ਆਪਣਾ ਸੁਨੇਹਾ ਕਿਉਂ ਨਹੀਂ ਦਿੰਦਾ ਕੌਮ ਦੇ ਨਾਮ ਤੇ ਕੋਈ, ਉਹ ਆਪਣੀ ਜਿਹੜੀ ਵਾਰਸ ਪੰਜਾਬ ਦੀ ਬਣਾਈ ਆ ਉਹਨਾਂ ਨੂੰ ਕੋਈ ਸੱਦਾ ਪੱਤਰ ਕਿਉਂ ਨਹੀਂ ਲਾਉਂਦਾ, ਕੋਈ ਸੁਨੇਹਾ ਕਿਉਂ ਨਹੀਂ ਲਾਉਂਦਾ, ਉਹਦੀ ਕੋਈ ਵੀਡੀਓ ਟਵੀਟ ਕਿਉਂ ਨਹੀਂ ਆਉਂਦਾ? ਸੋ ਹੋ ਸਕਦਾ ਜੀ ਹੁਣ ਅਗਲਾ ਇਹ ਵੀ ਆ ਜਾਵੇ, ਇਹ ਵੀ ਲੋਕਾਂ ਦੀ ਇੱਛਾ ਪੂਰੀ ਹੋ ਜਾਵੇ। ਜੀ ਜੀ ਬਿਲਕੁਲ। ਸੋ ਕਈ ਸਵਾਲ ਨੇ, ਜਵਾਬ ਅਜੇ ਪਤਾ ਨਹੀਂ ਕੀ ਆ, ਪਰ ਤਾਣਾ ਇੰਨਾ ਕਿ ਇਹਨਾਂ ਨੇ ਉਲਝਾ ਲਿਆ ਆ, ਲੋਕਾਂ ਦੇ ਮਨ ਚੋਂ ਗਲੇ ਚੋਂ ਕੋਈ ਵੀ ਗੱਲ ਇਹਨਾਂ ਦੇ ਹਲਕ ਚੋਂ ਨਿਕਲ ਨਹੀਂ ਰਹੀ, ਹਰ ਇੱਕ ਨੂੰ ਸ਼ੱਕ ਦੀ ਨਜ਼ਰ ਦੇ ਨਾਲ। ਅਗਲੀ ਦੀਪਕ ਜੀ ਆਪਾਂ ਗੱਲ ਜੇ ਕਰਦੇ ਜਾਈਏ, ਜਦੋਂ ਕਿਸੇ ਅਹੁਦਿਆਂ ਦੇ ਉੱਤੇ ਆਪਾਂ ਹੁੰਦੇ ਆ, ਖਾਸ ਕਰਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ, ਉਹਦੇ ਕਈ ਰੁਤਬੇ ਹੁੰਦੇ ਆ, ਕਈ ਤਰੀਕੇ ਦੇ ਨਾਲ ਬੋਲਣ ਦੇ ਢੰਗ ਹੁੰਦੇ ਆ, ਕਿੱਦਾਂ ਤੁਸੀਂ ਕਿਸੇ ਨਾਲ ਗੱਲਾਂ ਕਰਦੀਆਂ ਕਿਵੇਂ ਹੁੰਦੀਆਂ ਆ। ਹੁਣ ਦੋ ਬੜੇ ਅਹਿਮ ਅਹੁਦਿਆਂ ਵਾਲੇ ਅਹੁਦੇਦਾਰ ਆਪਸ ਦੇ ਵਿੱਚ ਭਿੜ ਰਹੇ ਨੇ, ਲੋਕਾਂ ਦੇ ਆਪੋ ਆਪਣੀ ਰਾਏ ਜਿਹੜੀ ਉਸ ਦੇ ਉੱਤੇ ਰੱਖ ਰਹੇ ਆ। ਜਥੇਦਾਰ ਸਾਹਿਬ ਤੇ ਮੁੱਖ ਮੰਤਰੀ ਆਮੋ ਸਾਹਮਣੇ ਹੋਏ ਨੇ। ਸਵਾਲ ਇਹ ਵੀ ਨਾਲ ਆ ਰਿਹਾ ਵੀ ਕਿਸ ਦਾ ਕੀ ਪ੍ਰਭਾਵ ਹੈ ਇਹਨਾਂ ਦੇ ਉੱਤੇ, ਕਿਹਦਾ ਪ੍ਰਭਾਵ? ਬਿਲਕੁਲ ਬਿਲਕੁਲ, ਤੁਹਾਡੀ ਗੱਲ ਇਹ ਬਿਲਕੁਲ ਦਰੁਸਤ ਹੈ ਜੀ ਕਿ ਇਸ ਮੌਕੇ ਇੱਕ ਸੰਵਿਧਾਨਕ ਅਹੁਦਾ, ਇੱਕ ਸਾਡਾ ਮਤਲਬ ਕਿ ਸਤਿਕਾਰਤ ਅਹੁਦਾ ਜਿਹਨੂੰ ਅਸੀਂ ਮੁਖੀ ਮੰਨਦੇ ਹਾਂ, ਆਪਣਾ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ ਸਾਹਿਬ ਨੇ ਉਹਦੇ ਨੁਮਾਇੰਦਗੀ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਮੀਟਿੰਗ ਤੋਂ ਬਾਅਦ ਸਰਬ ਸਾਂਝੀ ਰਾਏ ਬਣਨ ਤੋਂ ਬਾਅਦ ਸਰਕਾਰ ਨੂੰ ਅਲਟੀਮੇਟਮ ਦਿੱਤਾ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਇੱਕ ਤਾਂ 24 ਘੰਟਿਆਂ 'ਚ ਜਿਹੜੇ ਰਿਹਾ ਨਹੀਂ ਕੀਤੇ ਨੌਜਵਾਨ, ਉਹ ਰਿਹਾ ਕੀਤੇ ਜਾਣ। ਸਰਕਾਰੀ ਦਾਅਵਿਆਂ ਦੇ ਹਿਸਾਬ ਨਾਲ 154-55 ਅਜੇ ਵੀ ਨੌਜਵਾਨ ਚੁੱਕੇ ਹੋਏ ਨੇ, ਜਿਨ੍ਹਾਂ ਚੋਂ ਕਹਿੰਦੇ ਨੇ 30 ਤੇ ਅਸੀਂ ਕਾਰਵਾਈ ਪਾਉਣੀ ਆ, ਬਾਕੀਆਂ ਨੂੰ ਅਸੀਂ ਰਿਹਾ ਕਰ ਦੇਣਾ। ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਤੇ NSA ਗਲਤ ਤਰੀਕੇ ਨਾਲ ਲਾਇਆ ਉਹ NSA ਰੱਦ ਕੀਤਾ ਜਾਵੇ। ਤੀਸਰਾ ਉਹਨਾਂ ਨੇ ਕਿਹਾ ਕਿ ਅਸਾਮ ਦੀ ਜੇਲ੍ਹਾਂ ਦੀ ਬਜਾਏ ਪੰਜਾਬ ਦੀ ਜੇਲ੍ਹਾਂ 'ਚ ਰੱਖੇ ਜਾਣ, ਤੁਸੀਂ ਜਿਹੜੇ ਕੇਸ ਚਲਾਉਣੇ ਆ ਚਲਾਓ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਕੋਲ ਹੈ ਅੰਮ੍ਰਿਤਪਾਲ ਤਾਂ ਉਸ ਨੂੰ ਸਾਹਮਣੇ ਦੱਸੋ, ਮੰਨੋ ਆ ਕੇ ਗੱਲ, ਤੱਥ ਰੱਖੋ ਸਾਹਮਣੇ। ਜੇ ਨਹੀਂ ਹੈ ਗ੍ਰਿਫਤਾਰ ਤਾਂ ਅੰਮ੍ਰਿਤਪਾਲ ਨੂੰ ਸਾਹਮਣੇ ਆਉਣਾ ਚਾਹੀਦਾ, ਉਹਨੂੰ ਚਾਹੇ ਸੈਂਟਰ ਕਰਨਾ ਚਾਹੀਦਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨੈਸ਼ਨਲ ਮੀਡੀਆ, ਸੋਸ਼ਲ ਮੀਡੀਆ, ਜਿਨ੍ਹਾਂ ਨੇ ਪੰਜਾਬ ਦੀ ਬਦਨਾਮੀ ਕੀਤੀ, ਕੌਮ ਦੀ ਬਦਨਾਮੀ ਕੀਤੀ, ਪੂਰੇ ਕੌਮ ਨੂੰ, ਪੂਰੇ ਸਿੱਖ ਭਾਈਚਾਰੇ ਨੂੰ, ਪੂਰੇ ਪੰਜਾਬ ਨੂੰ ਸਵਾਲਾਂ ਦੇ ਘੇਰੇ 'ਚ ਕਟਹਿਰੇ 'ਚ ਖੜਾ ਕਰਕੇ ਬਦਨਾਮ ਕੀਤਾ, ਉਹਨਾਂ ਤੇ ਕੋਈ ਐਕਸ਼ਨ ਲਓ। ਤੋ ਇਹ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੱਤੇ ਹੋ ਗਏ। ਮਤਲਬ ਇੱਕ ਸੰਵਿਧਾਨਕ ਅਹੁਦੇ ਤੇ ਬੰਦਾ ਔਰ ਉਸ ਤਖਤ ਦੇ ਜਥੇਦਾਰ ਨੂੰ, ਜਿਸ ਤਖਤ ਦੇ ਉੱਤੇ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਵੀ ਕੌੜੇ ਮਾਰਨ ਦੀ ਸਜ਼ਾ ਸੁਣਾਈ ਗਈ, ਜਿੱਥੇ ਬੜੇ ਬੜੇ ਦੇਸ਼ ਦੇ ਰਾਸ਼ਟਰਪਤੀ ਤੱਕ ਆ ਕੇ ਵੀ ਸੇਵਾ ਪ੍ਰਵਾਨ ਕਰਦੇ ਰਹੇ, ਮੁੱਖ ਮੰਤਰੀ ਤੱਕ ਵੀ ਤਖਤੀਆਂ ਗਲ 'ਚ ਪਾ ਕੇ ਸੇਵਾਵਾਂ ਨਿਭਾਉਂਦੇ ਰਹੇ, ਜੋ ਉਹਨਾਂ ਨੂੰ ਤਨਖਾਹ ਲੱਗਦੀ ਰਹੀ। ਇਹ ਸਵਾਲ ਪਹਿਲੇ ਤੋਂ ਖੜਾ ਹੈ ਕਿ ਹੁਣ ਪਿਛਲੇ ਕੁਝ ਸਾਲਾਂ ਤੋਂ ਜਥੇਦਾਰ ਕਿਸੇ ਇੱਕ ਧਿਰ ਦੀ ਬੋਲੀ ਤਾਂ ਨਹੀਂ ਬੋਲਣ ਲੱਗੇ, ਕਿਸੇ ਪਾਰਟੀ ਦੇ ਵਿਅਕਤੀ ਦੇ ਨੁਮਾਇੰਦੇ ਤਾਂ ਨਹੀਂ ਬਣ ਗਏ, ਪਰ ਜਦੋਂ ਉਸ ਰੁਤਬੇ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤਾਂ ਸਾਹਮਣੇ ਵਾਲੇ ਬੰਦੇ ਨੂੰ ਉਸ ਰੁਤਬੇ ਦੇ ਹਾਣ ਦਾ ਹੋ ਕੇ ਗੱਲ ਕਰਨੀ ਆਉਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਧਿਆਨ 'ਚ ਰੱਖ ਕੇ ਬੋਲਣਾ ਸੀ, ਨਾ ਕਿ ਇਕੱਲੇ ਗਿਆਨੀ ਹਰਪ੍ਰੀਤ ਨੂੰ ਧਿਆਨ 'ਚ ਰੱਖ ਕੇ। ਸੋ ਇਸ ਲਈ ਉਹਨਾਂ ਦੇ ਉਹ ਹਲੀਮੀ ਦੀ ਬਜਾਏ ਉਹ ਸੱਤਾ ਦੀ ਧੌਂਸ ਸ਼ਾਇਦ ਉਹਦੇ ਵਿੱਚੋਂ ਜ਼ਿਆਦਾ ਝਲਕਾਰਾ ਨਜ਼ਰ ਆਇਆ। ਜੇਕਰ ਉਹ ਇਹ ਕਹਿੰਦੇ, ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਅਲਟੀਮੇਟਮ ਦੇਣ ਤੋਂ ਪਹਿਲਾਂ ਅਸੀਂ ਤਾਂ ਇੰਨੇ ਛੱਡਤੇ 197-98 ਜੀ, ਤੇ ਆਪਾਂ ਕੱਲੇ ਗੱਲ ਕਰ ਸੀ ਕਿਤੇ 24 ਘੰਟੇ ਵਾਲਾ ਅਲਟੀਮੇਟਮ ਗੂਗਲੋਂ ਤੋਂ ਮਿੱਟੀ ਝਾੜਨ ਵਾਲਾ ਤਾਂ ਨਹੀਂ। ਤੇ ਮੁੱਖ ਮੰਤਰੀ ਇਹ ਵੀ ਤਾਂ ਕਹਿ ਸਕਦੇ ਸੀ ਕਿ ਜਥੇਦਾਰ ਸਾਹਿਬ ਗੌਰ ਕਰੋ, ਆਹ ਸਾਡੀ ਸੂਚੀ ਚੱਕੋ, ਅਸੀਂ ਇੰਨੇ ਪਹਿਲਾਂ ਹੀ ਛੱਡਤੇ, ਬਾਕੀਆਂ ਦੀ ਅਸੀਂ ਨਜ਼ਰਸਾਨੀ ਕਰ ਰਹੇ ਹਾਂ, ਪੜਚੋਲ ਕਰ ਰਹੇ ਹਾਂ, 24 ਘੰਟਿਆਂ ਤੋਂ ਪਹਿਲਾਂ ਜੇਕਰ ਕੰਮ ਨਿਬੜ ਗਿਆ ਅਸੀਂ ਜਦ ਛੱਡ ਦਾਂਗੇ, ਸਾਨੂੰ ਵੀ ਉਨੀ ਫਿਕਰਮੰਦੀ ਹੈ, ਧੰਨਵਾਦ ਤੁਸੀਂ ਵੀ ਇਸ ਗੱਲ ਵੱਲ ਗੌਰ ਕੀਤਾ। ਕਿੱਡੀ ਬੜੀ ਗੱਲ ਬਣ ਜਾਣੀ ਸੀ। ਇਹ ਕਹਿਣ ਦੀ ਬਜਾਏ ਦੇਖਿਓ ਕਿਤੇ ਜਥੇਦਾਰ ਸਾਹਿਬ ਹੈ ਨਾ, ਰਾਜਨੀਤਿਕ ਲੋਕ ਕਹਿੰਦੇ ਭਰਮਾ ਲੈਂਦੇ ਨੇ,
ਤੁਸੀਂ ਕਿਹੜੇ ਰਾਜਨੀਤਿਕ ਲੀਡਰਾਂ ਦੀ ਬੋਲੀ ਬੋਲਦੇ ਹੋ, ਸਭ ਨੂੰ ਪਤਾ। ਉਹ ਤਾਂ ਸਭ ਨੂੰ ਪਤਾ ਹੀ ਆ। ਫਿਰ ਉਧਰੋਂ ਜਥੇਦਾਰ ਨੇ ਬਿਆਨ ਦਿੱਤਾ ਕਿ ਦੇਖਿਓ ਕਿਤੇ ਤੁਸੀਂ ਵੀ ਰਾਜਨੀਤਿਕ ਹੋ ਕੇ ਵੀ ਰਾਜਨੀਤੀ ਦਾ ਸ਼ਿਕਾਰ ਨਾ ਹੋ ਜਾਓ, ਤੁਹਾਨੂੰ ਕੌਣ ਚਲਾ ਰਿਹਾ। ਸੋ ਆਪਸ ਵਿੱਚ ਫਿਰ ਆਮੋ ਸਾਹਮਣਾ ਹੋ ਗਿਆ। ਹੁਣ ਜਥੇਦਾਰ ਸਾਹਿਬ ਦਾ ਜਿਹੜਾ ਰੁਤਬਾ ਹੈ, ਅਕਾਲ ਤਖਤ ਸਾਹਿਬ ਜਥੇਦਾਰ ਦੇ ਨਾਤੇ, ਉਹਨਾਂ ਨੂੰ ਉਲਝਣਾ ਉਹ ਵੀ ਸ਼ੋਭਾ ਨਹੀਂ ਦਿੰਦਾ। ਉਹਨਾਂ ਨੇ ਆਪਣੀ ਗੱਲ ਕਹਿਤੀ, ਵਾਰ-ਵਾਰ ਗੱਲ ਕਰਨ ਦੀ ਬਜਾਏ ਉਹ ਅਲਟੀਮੇਟਮ ਤੇ ਕਹਿੰਦੇ ਕਿ ਕੋਈ ਨਾ 24 ਘੰਟੇ ਨਿਬੜ ਗਏ, ਹੁਣ ਸਾਡਾ ਅਗਲਾ ਕਦਮ ਦੇਖ ਤੂੰ ਭਾਈ ਜੀ। ਸੋ ਅਗਲਾ ਐਕਸ਼ਨ ਲੈਂਦੇ ਹੋ। ਸੋ ਪਰ ਇਹ ਸਾਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਬੇਅਦਬੀ ਵਾਲੇ, ਬਿਲਕੁਲ ਇਹ ਸਵਾਲ ਸੰਗਤ ਕਰੇ, ਆਵਾਮ ਕਰੇ। ਆਪਾਂ ਵੀ ਕੱਲ ਇਹ ਗੱਲ ਕਰ ਰਹੇ ਸੀਗੇ, ਜੇਕਰ ਇੰਨੀ ਉਹ ਤਨਦੇਹੀ ਨਾਲ ਪਹਿਲਾਂ ਬੇਅਦਬੀ ਵਾਲੇ ਮੁੱਦਿਆਂ ਤੇ ਗੌਰ ਕੀਤੀ ਹੁੰਦੀ, ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ ਮੁੱਦਿਆਂ ਤੇ ਗੱਲ ਕੀਤੀ ਹੁੰਦੀ, ਤਾਂ ਅੱਜ ਹੋਰ ਤਰੀਕਾ ਹੋਣਾ ਸੀਗਾ। ਪਰ ਜਦੋਂ ਇੱਕ ਮੁੱਖ ਮੰਤਰੀ ਬੋਲਦਾ ਤਦ ਉਸਨੇ ਆਪਣੇ ਆਵਾਮ ਨੂੰ ਵੀ, ਆਪਣੇ ਵੋਟਰਾਂ ਨੂੰ ਵੀ, ਆਪਣੇ ਸੂਬੇ ਨੂੰ ਵੀ, ਵੱਖ-ਵੱਖ ਭਾਈਚਾਰੇ ਨੂੰ ਵੀ ਆਪਣੇ ਬੋਲਾਂ ਦਾ ਅਸਰ ਕੀ ਜਾਣਾ, ਉਹਦੇ ਮਾਇਨੇ ਕੀ ਨੇ, ਉਹ ਵੀ ਧਿਆਨ ਰੱਖਣਾ। ਸੋ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣਾ ਚਾਹੀਦਾ ਸੀ। ਤੇ ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਹੁਕਮ ਜਾਰੀ ਕੀਤਾ ਜਾਂ ਸਾਂਝੀ ਮੀਟਿੰਗ ਤੋਂ ਫੈਸਲਾ ਜਾਰੀ ਕੀਤਾ, ਉਹਦੇ ਜਵਾਬ ਦੇਣੇ ਬਣਦੇ ਸੀ, ਨਾ ਕਿ ਜਵਾਬਾਂ ਦੇ ਬਦਲੇ ਸਵਾਲ ਖੜੇ ਕਰਨੇ ਬਣਦੇ ਸੀ। ਸੋ ਇਸ ਟਕਰਾਅ ਨੇ ਇੱਕ ਵਾਰ ਫਿਰ ਕਿਤੇ ਨਾ ਕਿਤੇ ਪੰਥਕ ਧਿਰਾਂ ਦੇ ਮਨਾਂ ਚ, ਜਾਂ ਜਿਹੜੇ ਬੁੱਧੀਜੀਵੀ 60 ਦੇ 60 ਗਏ ਸੀ, ਉਹ ਤਾਂ ਸਾਡੇ ਬਾਦਲਾਂ ਦੇ ਨਹੀਂ ਗਏ, ਉਹ ਤਾਂ ਅਕਾਲੀ ਦਲ ਦੇ ਨਹੀਂ ਗਏ, ਹੈ ਨਾ। ਉਹਨਾਂ ਸਾਰਿਆਂ ਦੇ ਉੱਤੇ ਵੀ ਤੁਸੀਂ ਸਵਾਲੀਆ ਨਿਸ਼ਾਨ ਲਾਤੇ। ਹੁਣ ਉਹਨਾਂ ਦੇ ਮਨ ਚ ਕੀ ਜਾਊਗਾ ਕਿ ਮੁੱਖ ਮੰਤਰੀ ਨੂੰ ਲੋਕ ਰਾਏ ਦੇ ਉੱਤੇ ਵੀ ਰਾਏ ਨਹੀਂ ਪ੍ਰਗਟ ਕਰਨੀ ਆਉਂਦੀ ਆਪਣੀ। ਸੋ ਇਸ ਲਈ ਇਹ ਇੱਕ ਤਾਣੀ ਖਾਸੀ ਉਲਝ ਗਈ ਹੈ। ਉਹ ਕਹਿੰਦੇ ਕਿ ਅਸੀਂ ਪੰਥਕ ਨੁਮਾਇੰਦਗੀ ਕਰਦੇ ਹਾਂ, ਪੰਥਕ ਧਿਰ ਦਾ ਮੈਂ ਸੇਵਾਦਾਰ ਹਾਂ, ਉਹਨਾਂ ਦਾ ਨੁਮਾਇੰਦਾ, ਉਸ ਨਾਤੇ ਮੇਰੇ ਕੋਲ ਅਧਿਕਾਰ ਹੈ, ਮੈਂ ਆਪਣੀ ਗੱਲ ਕਹਾਂਗਾ। ਜਥੇਦਾਰ ਸਾਹਿਬ ਕਹਿੰਦੇ, ਤੇ ਮੁੱਖ ਮੰਤਰੀ ਜੀ ਕਹਿੰਦੇ ਨਾ ਨਾ ਜੀ, ਤੁਹਾਡਾ ਇਹ ਅਧਿਕਾਰ ਨਹੀਂਗਾ, ਤੁਸੀਂ ਤਾਂ ਕਿਸੇ ਇੱਕ ਧਿਰ ਦੀ ਬੋਲੀ ਬੋਲ ਰਹੇ ਹੋ, ਤੁਸੀਂ ਉਹਨਾਂ ਦੀ ਰਾਜਨੀਤੀ ਦਾ ਸ਼ਿਕਾਰ ਨਾ ਹੋ ਜਾਓ। ਤੇ ਫਿਰ ਜਥੇਦਾਰ ਸਾਹਿਬ ਕਹਿੰਦੇ ਠੀਕ ਆ, ਫਿਰ ਜੇ ਮੈਂ ਰਾਜਨੀਤੀ ਦਾ ਸ਼ਿਕਾਰ ਹੁੰਦਾ ਤਾਂ ਤੂੰ ਦੱਸ ਦੇ ਭਾਈ, ਤੂੰ ਤਾਂ ਰਾਜਨੀਤਿਕ ਹੈ, ਤੂੰ ਆਪ ਕਿਸੇ ਦੀ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ, ਕਿਹਦੇ ਕਹੇ ਤੇ ਕਰ ਰਿਹਾ। ਸੋ ਇਹ ਚਰਚਾ ਖੂਬ ਚੱਲ ਰਹੀ ਹੈ ਜੀ। ਅੱਜ ਦੇ ਬਿਆਨ ਨੂੰ ਲੈ ਕੇ ਵੀ ਚਰਚਾ ਕਿ ਉਹਨਾਂ ਨੇ ਕਿਹੜੇ ਸਲਾਹਕਾਰ ਨੇ, ਤਾਂ ਨਹੀਂ ਕਿਸੇ ਨੇ ਲਿਖ ਕੇ ਦਿੱਤਾ, ਕੋਈ ਖਾਸ ਸਲਾਹ ਚੋਂ ਤਾਂ ਨਹੀਂ ਆਇਆ, ਜਾਂ ਇਹ ਦਿੱਲੀ ਚੋਂ ਤਾਂ ਨਹੀਂ ਸਕ੍ਰਿਪਟ ਲਿਖ ਕੇ ਆਈ, ਜਾਂ ਇਹ ਦਿੱਲੀ ਵਾਲਿਆਂ ਨੇ ਤਾਂ ਨਹੀਂ ਹੁਕਮ ਲਾਇਆ। ਪਰ ਦਿੱਲੀ ਵਾਲੇ ਵੀ ਕਿਹੜੇ, ਛੋਟੇ ਤਖਤ ਵਾਲੇ ਕਿ ਬੜੇ ਤਖਤ ਵਾਲੇ। ਸੋ ਇਸ ਲਈ ਵੱਡਾ ਸਵਾਲ ਖੜਾ ਜੀ। ਬਿਲਕੁਲ, ਕਾਫੀ ਕੁਛ ਦੀਪਕ ਜੀ ਜਿਹੜਾ ਇਹ ਚੱਲੀ ਜਾਂਦਾ ਹੈ, ਪਤਾ ਨਹੀਂ ਕਿੱਧਰ ਨੂੰ ਇਹ ਗੱਲ ਜਿਹੜੀ ਉਹ ਜਾ ਪੈਣੀ ਹੈਗੀ ਆ। ਅਗਲੀ ਆਪਾਂ ਗੱਲ ਜਿਹੜੀ ਕਰਦੇ ਹਾਂ, ਕੱਲ ਵੀ ਆਪਾਂ ਇਸ ਮੁੱਦੇ ਨੂੰ ਛੋਹਿਆ ਸੀਗਾ, ਕਾਫੀ ਲੋਕਾਂ ਨੇ ਇਸ ਦੇ ਉੱਤੇ ਆਪੋ ਆਪਣੇ ਪ੍ਰਤੀਕਰਨ ਜਿਹੜੇ ਉਹ ਦਿੱਤੇ। ਖਟਕੜ ਕਲਾਂ ਦਾ ਜਿਹੜਾ ਮਾਮਲਾ, ਤਸਵੀਰਾਂ ਤਾਂ ਕਹਿੰਦੇ ਭਗਤ ਸਿੰਘ ਹੁਣਾਂ ਦੀਆਂ, ਉਹਨਾਂ ਦੇ ਚਾਚਾ ਜੀ ਦੀਆਂ, ਉਹਨਾਂ ਦੀਆਂ ਸਾਰੀਆਂ ਤਾਂ ਲੱਗ ਗਈਆਂ, ਪਰ ਰੋਸ ਪ੍ਰਗਟਾਉਣ ਵਾਲੇ ਕੁਝ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਏ। ਬਿਲਕੁਲ ਜੀ। ਖਟਕੜ ਕਲਾਂ ਵਾਲਾ, ਉੱਥੇ ਸਿਹਤ ਕੇਂਦਰ ਵਾਲਾ ਮਾਮਲਾ, ਸਿਹਤ ਕੇਂਦਰ ਦੇ ਬਾਹਰ ਤੋਂ ਹਟਾ ਕੇ ਉਹਨੂੰ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਬਣਾਉਣ ਵਾਲਾ ਮਾਮਲਾ, ਫਿਰ ਉਹਦੇ ਉੱਤੇ ਭਗਤ ਸਿੰਘ ਦੀ, ਉਹਨਾਂ ਦੇ ਚਾਚੇ ਹੋਰਾਂ ਦੀ ਫੋਟੋਆਂ ਹਟਾ ਕੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾਉਣ ਦਾ ਮਾਮਲਾ ਖੂਬ ਵਿਵਾਦਤ ਬਣਿਆ। ਔਰ ਇਸ ਨੂੰ ਲੈ ਕੇ ਖਾਸ ਕਰਕੇ ਸਰਕਾਰ ਤੇ ਸਵਾਲ ਇਸ ਲਈ ਉੱਠੇ ਕਿ ਆਪਣੇ ਆਪ ਨੂੰ ਭਗਤ ਸਿੰਘ ਦੇ ਪੈਰੋਕਾਰ ਦੱਸਦੇ ਨੇ ਤੇ ਦਮ ਭਰਦੇ ਨੇ। ਉਸੇ ਥਾਂ ਦੇ ਉੱਤੇ 4 ਕਰੋੜ ਰੁਪਇਆ ਖਰਚ ਕੇ ਸਹੁੰ ਚੁੱਕੀ ਸੀਗੀ। ਸੋ ਇਸ ਲਈ ਇਹ ਆਮ ਆਦਮੀ ਜਿਹੜੀ ਕਹਿੰਦੀ ਹੈ ਕਿ ਅਸੀਂ ਬਿਲਕੁਲ ਆਮ ਆਦਮੀ ਆ, ਉਹ ਸਹੁੰ ਚੁੱਕ ਸਮਾਗਮਾਂ ਤੇ ਵੀ ਇੰਨਾ ਪੈਸਾ ਖਰਚਦੇ ਨੇ ਔਰ ਆਪਣੇ ਆਪ ਨੂੰ ਦੱਸਦੇ ਨੇ ਭਗਤ ਸਿੰਘ ਦੇ ਆਦਰਸ਼। ਤੇ ਜਦੋਂ ਉੱਥੇ ਵਾਰੀ ਆਉਂਦੀ ਹੈ ਤਾਂ ਉਹਨਾਂ ਦਾ ਸਿਹਤ ਕੇਂਦਰ ਖੋਹ ਕੇ ਉਹਨੂੰ ਮਹੱਲਾ ਕਲੀਨਿਕ 'ਚ ਬਦਲ ਦਿੰਦੇ ਨੇ। 2 ਵਜੇ ਤੱਕ ਉਹਨੂੰ ਤਾਲਾ ਲਾ ਕੇ ਘਰ ਨੂੰ ਜਾਓ ਤੇ ਫੋਟੋ ਪਰ ਮੇਰੀ ਲਾਓ। ਤੇ ਇਸ ਗੱਲ ਨੂੰ ਲੈ ਕੇ ਜਦੋਂ ਵਿਵਾਦ ਹੋਇਆ, ਲੋਕਾਂ 'ਚ ਰੋਸਾ ਜਾਗਿਆ, ਨੌਜਵਾਨ ਵਰਗ 'ਚ ਰੋਸਾ ਜਾਗਿਆ, ਯੂਥ ਦੇ ਜਿਹੜੇ ਸੰਗਠਨ ਨੇ, ਹੈ ਨਾ, ਉਹਨਾਂ ਸੰਸਥਾਵਾਂ ਨੇ ਰੋਸ਼ਾ ਪ੍ਰਗਟਾਇਆ। ਤਦ ਉਹ ਤੋਂ ਬਾਅਦ ਕੱਲ ਫਿਰ ਹਫੜਦੜ ਮਚੀ। ਫਿਰ ਡੀਸੀ ਸਾਹਿਬ ਨੇ ਹੁਕਮ ਦਿੱਤੇ। ਹੁਕਮ ਦੇਣ ਤੋਂ ਬਾਅਦ ਕਹਿੰਦੇ ਜੀ ਲੱਗਣੀ ਤਾਂ ਸੀ ਫੋਟੋ, ਉਹ ਜਿਹੜੀ ਅਸੀਂ ਰਿਪੇਅਰ ਕਰਾਈ ਉਹਦੇ ਕਰਕੇ ਥੋੜੀ ਜਿਹੀ ਦੇਰੀ ਹੋ ਗਈ, ਪਰ ਜਿਹੜੇ ਅਧਿਕਾਰੀਆਂ ਨੇ ਦੇਰ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਮਤਲਬ ਭਗਵੰਤ ਮਾਨ ਦੀ ਫੋਟੋ ਲਾਉਣ 'ਚ ਦੇਰ ਨਹੀਂ ਹੋਈ, ਰਿਪੇਅਰ ਤੋਂ ਬਾਅਦ ਉਹ ਨਵੀਂ ਬਣ ਕੇ ਵੀ ਪਹਿਲਾਂ ਲੱਗ ਗਈ, ਪਰ ਜਿਹੜੀਆਂ ਪਹਿਲਾਂ ਲੱਗੀਆਂ ਸੀ ਉਹ 2 ਮੇਖਾਂ ਟੰਗਣ ਲੱਗੇ ਵੀ ਸਮਾਂ ਲੱਗ ਗਿਆ। ਇਹ ਇਸ ਲਈ ਨਹੀਂ ਲੱਗੀਆਂ ਕਿ ਹਾਂ ਉਹ ਰਿਪੇਅਰ ਤੋਂ ਬਾਅਦ ਦੇਰੀ ਹੋ ਗਈ, ਉਹ ਇਸ ਲਈ ਲੱਗੀਆਂ ਕਿ ਲੋਕਾਂ 'ਚ ਆਵਾਜ਼ ਉੱਠ ਕੇ ਮੁੱਦਾ ਬਣ ਗਿਆ। ਤੇ ਕੱਲ ਫਿਰ ਭਗਤ ਸਿੰਘ ਦੀਆਂ ਉਹੀ 2 ਛੋਟੀ ਵਾਲੇ ਫੋਟੋ ਵੀ, ਬਚਪਨ ਵਾਲੀ ਵੀ ਤੇ ਇੱਕ ਜਵਾਨੀ ਵਾਲੀ ਫੋਟੋ ਵੀ, ਮਾਤਾ ਵਿਦਿਆਵਤੀ ਉਹਨਾਂ ਦੀ ਫੋਟੋ ਵੀ, ਚਾਚਾ ਅਜੀਤ ਸਿੰਘ ਦੀ ਫੋਟੋ ਵੀ, ਉਹ ਫੋਟੋਆਂ ਕੱਲ ਲੱਗ ਗਈਆਂ ਜੀ ਦੁਬਾਰਾ। ਫੋਟੋਆਂ ਲੱਗਣ ਤੋਂ ਬਾਅਦ ਡੀਸੀ ਸਾਹਿਬ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਜਿਹੜਾ ਅਧਿਕਾਰੀਆਂ ਕਰਕੇ ਕੋਤਾਹੀ ਕਰਕੇ, ਅਣਗਹਿਲੀ ਕਰਕੇ ਜਾਂ ਭਰਮ ਭੁਲੇਖੇ ਕਰਕੇ ਨਹੀਂ ਲੱਗੀਆਂ ਉਹਨਾਂ ਤੇ ਕਾਰਵਾਈ ਕਰਾਂਗੇ। ਪਰ ਬਾਅਦ ਚੋਂ ਪਤਾ ਲੱਗਿਆ ਕਿ ਜੀ
3 ਮੁੰਡੇ ਗ੍ਰਿਫਤਾਰ ਕਰ ਲਏ ਨੇ। ਨੌਜਵਾਨ ਨੇ ਜੀ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੇ। ਪਤਾ ਲੱਗਿਆ ਕਿ ਇਹਨਾਂ ਚੋਂ ਕੁਝ ਨੌਜਵਾਨਾਂ ਨੇ ਉੱਥੇ ਰੋਸ ਮੁਜ਼ਾਹਰਾ ਵੀ ਕੀਤਾ ਸੀ, ਪ੍ਰਦਰਸ਼ਨ ਵੀ ਕੀਤਾ ਸੀ। ਤੇ ਇਹ ਵੀ ਖਬਰ ਬਾਹਰ ਆ ਰਹੀ ਸੀ ਕਿ ਕੁਝ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਈਨ ਬੋਰਡ ਦੇ ਉੱਤੇ ਕਾਲਖ ਵੀ ਪੋਤੀ ਸੀ, ਸੋ ਉਹਨਾਂ ਦੀ ਫੋਟੋ ਦੇ ਉੱਤੇ। ਸੋ ਇਸ ਲਈ ਉਹ ਫੋਟੋ ਵੀ ਦਰੁਸਤ ਕਰਨੀ ਪਈ ਤੇ ਉਹ ਮੁੱਖ ਮੰਤਰੀ ਦੀ ਸੰਵਿਧਾਨਕ ਅਹੁਦੇ ਦੇ ਨਾਤੇ, ਉਹਨਾਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਪੰਜਾਬ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦੀ ਤਸਵੀਰ ਨਾਲ ਛੇੜਛਾੜ ਦੇ ਮਾਮਲਾ ਦਰਜ ਕੀਤਾ। ਸੋ ਉਹ ਬੰਗਾ ਖੇਤਰ ਦੇ DSP ਦਾ ਕਹਿਣਾ ਕਿ ਬਿਲਕੁਲ ਜੀ ਅਸੀਂ FIR 7 ਲੋਕਾਂ ਤੇ ਦਰਜ ਕੀਤੀ ਹੈ, ਜਿਨ੍ਹਾਂ ਚੋਂ 3 ਗ੍ਰਿਫਤਾਰ ਕਰ ਰਹੇ ਨੇ। ਇੱਕ ਬਲਜੀਤ ਸਿੰਘ ਹੈ ਧਰਮਕੋਟ, ਕਮਲਦੀਪ ਸਿੰਘ ਹੈ ਤੇ ਇੱਕ ਰਾਜੂ ਹੈ। ਸੋ ਹੁਣ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯੂਨੀਅਨ ਦੇ ਜਾਂ ਜਨਰਲ ਸੈਕਟਰੀ ਨੇ, ਉਹ ਸਾਰੇ ਕਹਿ ਰਹੇ ਨੇ ਜੀ ਕਿ ਸਰਕਾਰ ਧੱਕਾ ਕਰ ਰਹੀ ਹੈ, ਜਾਣਬੁੱਝ ਕੇ ਨੌਜਵਾਨਾਂ ਨੂੰ ਤੰਗ ਕਰ ਰਹੀ ਹੈ। ਅਸੀਂ ਆਪਣਾ ਰੋਸਾ ਪ੍ਰਗਟਾਇਆ ਸੀ, ਸਾਡਾ ਇਹ ਗਿਲਾ ਸੀਗਾ ਕਿ ਤੁਸੀਂ ਉਹ ਫੋਟੋਆਂ ਕਿਉਂ ਉਟਾਈਆਂ। ਹੁਣ ਫੋਟੋਆਂ ਤਾਂ ਲੱਗ ਗਈਆਂ, ਤੁਸੀਂ ਰੋਸੇ ਤੋਂ ਬਾਅਦ ਤਾਂ ਤੁਸੀਂ ਆਪਣੀ ਗਲਤੀ ਮੰਨ ਲਈ, ਗਲਤੀ ਸੁਧਾਰ ਲਈ, ਦਰੁਸਤ ਕਰ ਲਈ, ਫਿਰ ਆਹ ਕਾਰਵਾਈ ਕੀ ਬਦਲਾਖੋਰੂ ਹੈ? ਕੱਲ ਨੂੰ ਕੋਈ ਹੋਰ ਨੌਜਵਾਨ ਤੇਰੇ ਸਵਾਰ ਨਾ ਚੁੱਕੇ, ਇਸ ਲਈ ਹੈ, ਜਾਂ ਜਿਹੜੀ ਫੋਟੋ ਨਾਲ ਛੇੜਖਾਨੀ ਹੋਈ ਹੈ ਉਹਦੇ ਲਈ ਹੈ। ਤੇ ਹੁਣ 3 ਜਣੇ ਚੱਕ ਲਏ, ਜਿਹੜੇ 7 ਦੇ ਪਰਚਾ ਕੀ 4 ਤੇ ਹੋਰ ਚੱਕਣਾ। ਪਰ ਉਧਰੋਂ ਯੂਨੀਅਨ ਨੇ ਕਹਿਤਾ ਕਿ ਅਸੀਂ ਪੂਰੇ ਪੰਜਾਬ 'ਚ ਪ੍ਰਦਰਸ਼ਨ ਕਰਾਂਗੇ, ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰਾ ਕਰਾਂਗੇ ਤੇ ਜੇਕਰ ਖਟਕੜ ਕਲਾਂ 'ਚ ਵੱਡੀ ਰੈਲੀ ਕਰਾਂਗੇ ਜੇਕਰ ਨੌਜਵਾਨਾਂ ਦੀ ਰਿਹਾਈ ਨਹੀਂ ਕੀਤੀ ਜਾਂਦੀ। ਕੀ ਤੁਹਾਨੂੰ ਨਹੀਂ ਲੱਗਦਾ ਦੀਪਕ ਸ਼ਰਮਾ ਜੀ ਵੀ ਇਹ ਜਿਹੜੀ ਸਰਕਾਰ ਵੀ ਬਦਲਾਖੋਰੂ ਨੀਤੀ ਦੇ ਉੱਤੇ ਕੁਝ ਜ਼ਿਆਦਾ ਚੱਲਦੀ ਆ, ਇਹਨਾਂ ਕੋ ਵੀ ਮਾੜਾ ਮੋਟਾ ਕ੍ਰਿਟਿਸਿਜ਼ਮ ਸਹਿਆ ਨਹੀਂ ਜਾਂਦਾ? ਨਹੀਂ, ਬਿਲਕੁਲ ਬਿਲਕੁਲ, ਇਹ ਸੱਤਾ 'ਚ ਆ ਕੇ ਅਕਸਰ ਹੋ ਜਾਂਦਾ, ਫਿਰ ਨਾ ਹਰ ਚੀਜ਼ ਤੋਂ ਡਰ ਲੱਗਣ ਲੱਗ ਜਾਂਦਾ। ਮਤਲਬ ਹਾਥੀ ਨੂੰ ਇਹ ਡਰ ਰਹਿੰਦਾ ਕਿ ਕੀੜੀ ਕੰਨ 'ਚ ਨਾ ਵੜ ਜਾਵੇ ਕਿਤੇ ਬਸ। ਸੋ ਇਸ ਲਈ ਉਹਨਾਂ ਨੂੰ ਪਤਾ ਕਿ ਹਾਂ ਫਿਰ ਲੈ ਡੁੱਬੂਗੀ ਮੈਨੂੰ। ਹੁਣ ਇਹਨਾਂ ਨੂੰ ਹਰ ਛੋਟੀ ਛੋਟੀ ਗੱਲ ਤੋਂ ਹੀ ਲੱਗਦਾ ਕਿ ਲੈ ਇਹ ਮੁੱਦਾ ਬੜਾ ਨਾ ਬਣ ਜਾਊ, ਇੱਥੇ ਹੀ ਨੱਪ ਲਓ। ਉਹ ਨੱਪਣ ਦੇ ਚੱਕਰ 'ਚ ਬਦਨਾਮੀ ਕਰਾ ਰਹੇ ਨੇ। ਉਸ ਆਵਾਜ਼ ਨੂੰ ਚੁੱਪ ਕਰਾਉਣ ਦੇ ਚੱਕਰ ਦੇ ਵਿੱਚ ਮੂੰਹ ਬੰਦ ਕਰਨ ਦੀ ਜਦੋਂ ਕੋਸ਼ਿਸ਼ ਹੁੰਦੀ ਹੈ ਨਾ, ਤਾਂ ਫਿਰ ਉਹ ਚੀਖ 'ਚ ਬਦਲਦੀ ਹੈ। ਨਹੀਂ ਤਾਂ ਤੁਹਾਨੂੰ ਤੁਹਾਡੇ ਨਾਲ ਗੱਲ ਹੋਣੀ ਸੀ, ਸੰਵਾਦ ਹੋਣਾ ਸੀ, ਉਹ ਵਾਰਤਾਲਾਪ ਸੀ। ਸੋ ਜਦੋਂ ਤੁਸੀਂ ਮੂੰਹ ਬੰਦ ਕਰਾਉਂਦੇ ਫਿਰ ਉਹ ਚੀਖ ਚੰਗਿਆੜਾ 'ਚ ਬਦਲਦਾ ਤੇ ਉਹ ਰੋਸੇ 'ਚ ਪਨਪਦਾ। ਇਸ ਲਈ ਇਹ ਸਰਕਾਰਾਂ ਨੂੰ ਸਮਝ ਨਹੀਂ, ਸਰਕਾਰਾਂ ਨੂੰ ਲੱਗਦਾ ਕਿ ਐਂ ਸ਼ਾਇਦ ਸੱਤਾ ਚੱਕ ਨਾਲ। ਸੱਤਾ ਦਾ ਨਸ਼ਾ ਹੁੰਦਾ, ਇਹ ਪਤਾ ਹੀ ਨਹੀਂ ਲੱਗਦਾ, ਇਹ ਬਹਿਣ ਹੈ। ਉਸੇ ਬਹਿਣ 'ਚ ਆਮ ਆਦਮੀ ਪਾਰਟੀ ਬਹਿ ਗਈ, ਜਿਹੜੇ ਬਹਿਣ 'ਚ ਪੰਜਾਬ ਦੀ ਅਕਾਲੀ BJP ਸਰਕਾਰ ਜਾਂ ਕਾਂਗਰਸੀ ਸਰਕਾਰਾਂ ਬਹਿੰਦੀਆਂ ਰਹੀਆਂ। ਜੀ ਜੀ ਜੀ। ਅਗਲੀ ਦੀਪਕ ਸ਼ਰਮਾ ਜੀ ਗੱਲ ਕਰਦੇ ਜਾਈਏ, ਕਹਾਵਤ ਅਕਸਰ ਆ ਵੀ ਦਾੜੀ ਨਾਲੋਂ ਮੁੱਛਾਂ ਭਾਰੀਆਂ। ਪੰਜਾਬ ਦੇ ਬਜਟ ਨੂੰ ਲੈ ਕੇ ਕੁਛ ਇਦਾਂ ਦਾ ਹੀ ਨਜ਼ਰ ਆ ਰਿਹਾ ਆ। ਪੰਜਾਬ ਦੇ ਕੁੱਲ ਬਜਟ ਦੇ ਨਾਲੋਂ ਪੰਜਾਬ ਦੇ ਉੱਤੇ ਜਿਹੜਾ ਸਿਰ ਕਰਜ਼ਾ ਹੈ ਉਹ ਦੁੱਗਣਾ ਆ। ਇਹਨੇ ਸਾਰਿਆਂ ਨੂੰ ਬੜਾ ਅਚੰਭੇ 'ਚ ਪਾਇਆ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਦਰੁਸਤ ਹੈ ਰਾਜਵੀਰ ਹੋਰੀ, ਕਿ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਦੇਸ਼ ਦੇ ਜਿਹੜੇ 10 ਵੱਡੇ ਸੂਬੇ ਨੇ, ਉਹਨਾਂ 10 ਵੱਡੇ ਸੂਬਿਆਂ 'ਚ ਪੰਜਾਬ ਦੀ ਹਾਲਤ ਕਰਜ਼ੇ ਦੇ ਮਾਮਲੇ 'ਚ ਵੀ, ਸਿੱਖਿਆ ਬਜਟ ਮਾਮਲੇ 'ਚ ਵੀ, ਸਿਹਤ ਬਜਟ ਮਾਮਲੇ 'ਚ ਵੀ, ਇੱਥੋਂ ਤੱਕ ਕਿ ਖੇਤੀਬਾੜੀ ਵਾਲੇ ਬਜਟ ਮਾਮਲੇ 'ਚ ਵੀ ਹਾਸੋ ਹੀ ਨਹੀਂ। ਤੇ ਕਰਜ਼ਾ, ਮਤਲਬ ਇਹ ਗੱਲ ਦਰੁਸਤ ਹੈ ਕਿ ਦਾੜੀ ਨਾਲੋਂ ਮੁੱਛਾਂ ਭਾਰੀਆਂ ਹੋ ਗਈਆਂ। ਪੰਜਾਬ ਦਾ ਜਿੰਨਾ ਕੁੱਲ ਬਜਟ ਹੈ ਉਹਦੇ ਨਾਲ ਲਗਭਗ ਦੁੱਗਣਾ ਸਾਡੇ ਸਿਰ ਦੇ ਉੱਤੇ ਕਰਜ਼ਾ ਹੈ। 4 ਲੱਖ ਕਰੋੜ ਨੂੰ ਕਰਜ਼ਾ ਇਸ ਸਾਲ ਅੱਪੜ ਜਾਣਾ ਲਗਭਗ। 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਸਾਡੇ ਸਿਰ ਤੇ 2 ਲੱਖ ਕਰੋੜ ਤੋਂ ਘੱਟ ਦਾ ਸਾਡਾ ਬਜਟ ਹੈ। ਦੇਖੋ, 1.96 ਲੱਖ ਕਰੋੜ ਦਾ ਬਜਟ ਹੈ ਸਾਡਾ, ਲਗਭਗ 2 ਲੱਖ ਕਰੋੜ ਤੋਂ ਥੋੜਾ ਜਿਹਾ ਘੱਟ। ਤੇ ਸਾਡੇ ਉੱਤੇ ਜਿਹੜਾ ਕਰਜ਼ਾ ਹੈ, ਜਿਹੜਾ ਹੁਣ ਸਿੱਧਾ ਰੂਪ 'ਚ ਬੈਂਕੀ ਹੈ, ਜਿਹੜਾ ਹੋਰ ਇੱਧਰ ਉੱਧਰ ਫੜਿਆ ਹੁੰਦਾ ਉਹ ਵੱਖਰਾ ਹੈ, ਉਹ ਸਾਡਾ 3.27 ਲੱਖ ਕਰੋੜ ਹੈ। ਮਤਲਬ 1.96 ਲੱਖ ਕਰੋੜ ਦਾ ਦੁੱਗਣਾ 3.92 ਲੱਖ ਕਰੋੜ ਬਣਦਾ ਤੇ 3.27 ਲੱਖ ਕਰੋੜ ਸਾਡੇ ਤੇ ਕਰਜ਼ਾ, ਤੇ ਲਗਭਗ ਦੁੱਗਣਾ ਕਰਜ਼ਾ ਅਸੀਂ ਚੁੱਕੀ ਫਿਰਦੇ ਹਾਂ। ਤੇ ਇਸ ਬਾਰੇ 4 ਲੱਖ ਕਰੋੜ ਨੂੰ ਅੱਪੜ ਜਾਣਾ ਹੈ, ਦੁੱਗਣੇ ਤੋਂ ਪਾਰ ਜਾਣ ਦਾ ਖਤਰਾ ਖੜਾ ਸਾਡੇ ਕੁੱਲ ਬਜਟ ਤੋਂ। ਇਕੱਲੀ ਇੱਥੇ ਹੀ ਗੱਲ ਨਹੀਂ, ਤੁਸੀਂ ਇਹਦਾ ਇੱਕ ਹੋਰ ਪਹਿਲੂ ਦੇਖੋ ਜੀ, ਕਿ ਜਿੰਨੇ ਮਤਲਬ ਕਿ ਦੇਸ਼ ਦੇ ਵਿੱਚ ਬਜਟ ਦੇ ਮਾਮਲੇ 'ਚ ਜਿਹੜੇ 10 ਵੱਡੇ ਸੂਬੇ ਨੇ, ਉਹਨਾਂ ਚੋਂ ਅਸੀਂ 30 ਨੰਬਰ ਤੇ ਆਉਨੇ ਆਪਣੇ ਕੁੱਲ ਬਜਟ ਤੋਂ। ਸਭ ਤੋਂ ਵੱਧ ਅਸੀਂ ਕਰਜ਼ਾ ਉਤਾਰਨ ਦੇ ਲਈ ਜਿਹੜਾ ਬਜਟ ਰੱਖਦੇ, ਆਪਣੇ ਕੁੱਲ ਬਜਟ ਦਾ ਪੰਜਾਬ ਨੇ 11.22% ਬਜਟ ਕਰਜ਼ਾ ਲਾਉਣ 'ਚ ਲੰਘ ਜਾਂਦਾ ਸਾਡਾ। ਦੇਖੋ ਜੀ, 11.22% ਸਾਡਾ ਕਰਜ਼ਾ ਲਾਉਣ 'ਚ ਲੰਘ ਜਾਂਦਾ ਹੈ ਤੇ 20% ਅਸੀਂ ਲਗਭਗ 20.40% ਅਸੀਂ ਤਨਖਾਹਾਂ ਭੱਤਿਆਂ 'ਚ ਲਾ ਦਿੰਦੇ ਹਾਂ। ਤੇ ਚੱਕੋ ਜੀ, ਸਾਡਾ ਤਾਂ 30-35% ਬਜਟ ਤਾਂ ਇਹਨਾਂ ਕੰਮਾਂ 'ਚ ਚਲਾ ਗਿਆ। ਫਿਰ ਬਜਟ ਬਚਿਆ ਕਿੱਥੇ? ਰਾਜਸਥਾਨ ਹੈ ਇਸ ਮੌਕੇ, ਰਾਜਸਥਾਨ ਦਾ 2.33 ਲੱਖ ਕਰੋੜ ਦਾ ਬਜਟ ਆ ਤੇ ਕਰਜ਼ਾ ਉਹਦੇ ਉੱਪਰ
30 ਲੱਖ ਕਰੋੜ ਆ। ਹੂੰ 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 ਦੂਏ ਨੰਬਰ ਤੇ ਪੰਜਾਬ ਆ ਦੇਸ਼ 'ਚ। ਜੀ ਇਹਨਾਂ ਵੱਡੇ 10 ਸੂਬਿਆਂ ਦੇ ਵਿੱਚੋਂ ਦੂਏ ਨੰਬਰ ਤੇ ਪੰਜਾਬ ਆ। 1.96 ਲੱਖ ਕਰੋੜ ਦਾ ਬਜਟ ਆ ਤੇ ਕਰਜ਼ਾ ਸਾਡੇ ਉੱਤੇ 3.27 ਲੱਖ ਕਰੋੜ ਆ। ਮਤਲਬ ਕੁੱਲ ਬਜਟ ਤੋਂ 66% ਸਾਡਾ ਕਰਜ਼ਾ ਵੱਧਦਾ ਜੀ। ਇੱਥੋਂ ਅੰਦਾਜ਼ਾ ਲਾ ਲਓ। ਇਹ ਤੋਂ ਅੱਗੇ ਆ ਜੋ ਸਿੱਖਿਆ ਤੇ ਸਿਹਤ, ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਅਕਾਲੀ ਕਾਂਗਰਸੀ ਸਿਰੇ ਦੇ ਨਲਾਇਕ ਸਾਬਤ ਹੋਏ। ਇਸ ਲਈ ਲੋਕਾਂ ਨੇ ਬਦਲਾਅ ਵਾਲੇ ਲਿਆਂਦੇ, ਜਿਹੜੇ ਦਿੱਲੀ ਮਾਡਲ ਪੰਜਾਬ 'ਚ ਵੇਚ ਗਏ ਤੇ ਅਸੀਂ ਖਰੀਦ ਲਿਆ। ਤੇ ਦਿੱਲੀ ਮਾਡਲ ਦਾ ਸਭ ਤੋਂ ਬੜਾ ਫਾਰਮੂਲਾ ਸਿੱਖਿਆ ਤੇ ਸਿਹਤ ਹੀ ਸੀ ਜੀ। ਆ ਲਓ, ਇਹਨਾਂ 10 ਸੂਬਿਆਂ ਦੀ ਜਿਨ੍ਹਾਂ ਦੀ ਆਪਾਂ ਬੜਿਆਂ ਦੀ ਗੱਲ ਕਰਦੇ ਹਾਂ ਦੇਸ਼ 'ਚ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਗੁਜਰਾਤ, ਯੂਪੀ, ਇੱਥੋਂ ਤੱਕ ਕਿ ਹਰਿਆਣਾ ਵੀ, ਇਹ 9 ਸੂਬੇ ਸਾਡੇ ਨਾਲੋਂ ਮੂਹਰੇ ਨੇ ਸਿੱਖਿਆ ਤੇ ਸਿਹਤ ਮਾਮਲੇ 'ਚ। ਆਪਣੇ ਬਜਟ ਚੋਂ ਕੁੱਲ ਹਿੱਸਾ ਸਿਹਤ ਤੇ ਸਿੱਖਿਆ ਲਈ ਰੱਖਣ ਦੇ ਲਈ ਸਾਤੋਂ ਯੂਪੀ ਵੀ ਮੂਹਰੇ ਆ, ਸਾਤੋਂ ਗੁਜਰਾਤ ਵੀ ਮੂਹਰੇ ਆ, ਸਾਤੋਂ ਝਾਰਖੰਡ ਵੀ ਮੂਹਰੇ ਆ, ਸਾਤੋਂ ਰਾਜਸਥਾਨ ਵੀ ਮੂਹਰੇ ਆ, ਸਾਤੋਂ ਬਿਹਾਰ ਵੀ ਮੂਹਰੇ ਆ, ਸਾਤੋਂ ਮਹਾਰਾਸ਼ਟਰ ਵੀ ਮੂਹਰੇ ਆ, ਛੱਤੀਸਗੜ੍ਹ ਵੀ ਮੂਹਰੇ ਆ, ਮੱਧ ਪ੍ਰਦੇਸ਼ ਵੀ ਮੂਹਰੇ ਆ। ਤੇ ਅਸੀਂ ਕਿੱਥੇ ਖੜੇ ਆ? ਆ ਲਓ, ਰਾਜਸਥਾਨ ਨੇ ਕੁੱਲ ਬਜਟ ਦਾ ਆਪਣਾ, ਜਿਹਦਾ ਉਹਦਾ 2.33 ਲੱਖ ਕਰੋੜ ਦਾ ਕੁੱਲ ਬਜਟ ਹੈ, ਉਹਦੇ ਵਿੱਚੋਂ 24.87% ਬਜਟ ਸਿੱਖਿਆ ਲਈ ਰੱਖਿਆ ਜੀ। 24%, 24.87, ਲਗਭਗ 25%। ਤੇ ਸਾਡਾ ਸਿੱਖਿਆ ਲਈ ਬਜਟ ਪਤਾ ਵੀ ਕਿੰਨਾ ਜੀ? 8.66%। 10% ਵੀ ਨਹੀਂ ਹੈ ਸਾਡਾ। ਇੱਕ ਸੂਬਾ ਰਾਜਸਥਾਨ ਸਾਡਾ ਗਵਾਂਢੀ ਸੂਬਾ ਹੈ, 24% ਰੱਖ ਰਿਹਾ, 25%। ਮਹਾਰਾਸ਼ਟਰ ਵਰਗਾ ਸੂਬਾ ਵੀ 19.98, 20% ਲਗਭਗ। ਛੱਤੀਸਗੜ੍ਹ ਵੀ 19.41, ਲਗਭਗ 19.5% ਦੇ। ਸਭ ਤੋਂ ਉੱਪਰ ਹੈ ਬਿਹਾਰ, 16.17% ਬਜਟ ਹੈ ਉਹਦਾ ਸਿੱਖਿਆ ਤੇ ਜੀ ਹੈ। ਸਭ ਤੋਂ ਉੱਪਰ ਹੈ ਗੁਜਰਾਤ ਵੀ 12.76%, ਯੂਪੀ ਵੀ 12.31% ਹੈ, ਤੇ ਸਾਡਾ ਹਰਿਆਣਾ ਵੀ 11.3%। ਅਸੀਂ 10% ਤੇ ਵੀ ਨਹੀਂ ਗਏ। ਆਪਣੇ ਕੁੱਲ ਬਜਟ ਦਾ 10% ਵੀ ਅਸੀਂ ਸਿੱਖਿਆ ਲਈ ਨਹੀਂ ਰੱਖਿਆ। ਇਹਦਾ ਮਤਲਬ ਅਸੀਂ ਤਾਂ ਚਾਹੁੰਦੇ ਹਾਂ ਕਿ ਨਿਆਣੇ ਇੱਥੋਂ ਵੀਜ਼ੇ ਲੈਣ ਤੇ ਬਾਹਰ ਨੂੰ ਜਾਣ। ਸਾਨੂੰ ਕੀ ਲੋੜ, ਨਾ ਪੜਾਓ ਤੇ ਨਾ ਨੌਕਰੀ ਦਿਓ, ਬਸ 10ਵੀਂ 12ਵੀਂ ਕਰਾਓ ਤੇ ਭਜਾਓ। ਤੁਹਾਡੇ ਕੋਲ ਨੀਤੀ ਹੋਣੀ ਕੁਛ। ਸਕੂਲਾਂ ਦੇ ਉੱਤੇ ਬੋਰਡ ਬਦਲਣ ਦਾ ਪਤਾ ਹੈ। ਮੈਨੂੰ ਦੱਸ ਦਿਓ 1 ਸਾਲ ਦੇ ਵਿੱਚ ਕਿਹੜੀ ਨਵੀਂ ਇਮਾਰਤ ਸਕੂਲ ਦੀ ਬਣੀ ਆ, ਪਰ ਉਹ ਨਵੇਂ ਬੋਰਡ ਲੱਗ ਗਏ ਕਿ ਆਹ ਸਕੂਲ ਜੀ ਹੁਣ ਆਹ ਨਾ ਹੋ ਗਿਆ ਸਕੂਲਾਂ ਦਾ। ਉਹ ਕਿਹੜੇ ਸਕੂਲ ਜੇ ਬਣਾਏ ਨੇ? ਮਾਡਰਨ ਸਕੂਲ। ਪਤਾ ਨਹੀਂ ਕੁਛ ਹੋਰ ਨਾਂ ਰੱਖਿਆ ਅੱਜ ਕੱਲ ਇਹਨਾਂ ਨੇ ਨਵਾਂ ਜੀ। ਅੱਛਾ, ਹੈ ਨਾ। ਸੋ ਇਸ ਲਈ ਉਹ ਤੇ ਬਜਟ ਰੱਖ ਰਹੇ ਸੀ 8.66%। ਇਸੇ ਤਰ੍ਹਾਂ ਸਿਹਤ ਆ ਜੋ ਮੁਹੱਲਾ ਕਲੀਨਿਕ, ਬੜਾ ਪ੍ਰਚਾਰ ਹੈ ਜੀ। ਜਿੰਨੇ ਮੁਹੱਲਾ ਕਲੀਨਿਕ ਬਣੇ ਉਹਦੇ ਨਾਲੋਂ 4 ਗੁਣਾ ਉਹਨਾਂ ਦੇ ਇਸ਼ਤਿਹਾਰਾਂ ਤੇ ਖਰਚ ਕੀਤਾ। ਤੇ ਜਦੋਂ ਇੱਕ ਅਧਿਕਾਰੀ ਨੇ ਕਿਹਾ ਕਿ ਮੈਂ ਨਹੀਂ ਸਾਈਨ ਕਰਦਾ, ਚੱਲ ਲੰਬੇ ਹੋ ਫਿਰ। ਤੇ ਰਾਜਸਥਾਨ ਨੇ ਆਪਣੇ ਕੁੱਲ ਬਜਟ ਦਾ ਲਗਭਗ 10% ਸਿਹਤ ਲਈ ਰੱਖਿਆ, 9.47%। ਮਹਾਰਾਸ਼ਟਰ ਨੇ ਆਪਣਾ 5.57% ਰੱਖਿਆ, ਛੱਤੀਸਗੜ੍ਹ ਨੇ ਆਪਣਾ 6.48% ਰੱਖਿਆ, ਬਿਹਾਰ ਨੇ ਆਪਣਾ 6.37% ਰੱਖਿਆ, ਝਾਰਖੰਡ ਨੇ 6% ਰੱਖਿਆ, ਯੂਪੀ ਨੇ 6.87% ਰੱਖਿਆ, ਸਾਡੇ ਗਵਾਂਢੀ ਸੂਬੇ ਹਰਿਆਣਾ ਨੇ 4.76% ਰੱਖਿਆ ਹੈ, ਮੱਧ ਪ੍ਰਦੇਸ਼ ਨੇ 5.19% ਰੱਖਿਆ, ਗੁਜਰਾਤ ਨੇ 5.3% ਰੱਖਿਆ, ਤੇ ਪੰਜਾਬ ਨੇ ਪਤਾ ਵੀ ਕਿੰਨਾ ਰੱਖਿਆ ਜੀ ਸਿਹਤ ਲਈ? ਜੀ 2.64%। ਦੇਸ਼ ਦੇ ਵੱਡੇ ਸੂਬਿਆਂ ਦਾ ਸਿੱਖਿਆ ਬਜਟ 24 ਤੋਂ ਸ਼ੁਰੂ ਹੋ ਕੇ ਵੀ 11 ਤੱਕ ਰਹਿੰਦਾ ਹੈ, ਤੇ ਪੰਜਾਬ ਦਾ 8.66%। ਦੇਸ਼ ਦੇ ਟੌਪ ਦੇ ਵੱਡੇ 10 ਸੂਬਿਆਂ ਦਾ ਸਿਹਤ ਲਈ ਬਜਟ 9% ਤੋਂ ਸ਼ੁਰੂ ਹੋ ਕੇ ਵੀ 5% ਤੱਕ ਰਹਿੰਦਾ ਹੈ, ਤੇ ਸਾਡਾ 2.64%। ਇਹ ਹੈ ਸਾਡੀ ਸਿੱਖਿਆ ਤੇ ਸਿਹਤ ਦਾ ਸਾਡਾ ਦ੍ਰਿਸ਼, ਜਿਹੜਾ ਕਹਿੰਦੇ ਜੀ ਅਸੀਂ ਸਾਡਾ ਮਾਡਲ ਹੈ। ਅਸੀਂ ਖੇਤੀ ਪ੍ਰਧਾਨ ਸੂਬਾ ਕਹਾਉਂਦੇ ਹਾਂ ਜੀ। ਕਿੰਨਾ ਕੁ ਅਸੀਂ ਖੇਤੀ ਲਈ ਆ ਲਓ ਅੰਕੜੇ ਦੱਸਦੇ ਆ ਜੀ। ਕਹਿੰਦੇ ਛੱਤੀਸਗੜ੍ਹ ਨੇ 16.64% ਰੱਖਿਆ, ਤੇ ਮਹਾਰਾਸ਼ਟਰ ਨੇ 11.60% ਰੱਖਿਆ, ਤੇ ਸਾਡਾ ਬਜਟ 7.8% ਹੈ ਖੇਤੀ ਲਈ। ਕੁੱਲ ਬਜਟ ਦਾ 7.8%। ਸੋ ਜਿਨ੍ਹਾਂ ਨੂੰ ਫਿਕਰ ਹੋਵੇ ਕਿ ਕੋਠੀਆਂ 5 ਚਾਹੀਦੀਆਂ, ਜਿਨ੍ਹਾਂ ਨੂੰ ਫਿਕਰ ਹੋਵੇ ਦਿੱਲੀ ਵਾਲਿਆਂ ਨੂੰ ਸਿਕਿਉਰਿਟੀ ਦੇਣੀ ਹੈ, ਜਿਨ੍ਹਾਂ ਨੂੰ ਫਿਕਰ ਹੋਵੇ ਕਿ ਅਸੀਂ ਜਹਾਜ਼ਾਂ ਦੇ ਉੱਤੇ 45 ਲੱਖ ਰੁਪਏ ਇੱਕ ਦਿਨ ਦਾ ਕਿਰਾਇਆ ਦੇ ਕੇ ਗੁਜਰਾਤ 'ਚ ਚੋਣ ਪ੍ਰਚਾਰ ਕਰਨਾ ਹੈ, ਜਿਨ੍ਹਾਂ ਨੇ 3 ਘੰਟਿਆਂ ਦਾ VIP ਕਮਰੇ ਲੈ ਕੇ 30,000 ਬਿੱਲ ਤਾਰਨੇ ਆ ਕਮਰਿਆਂ ਦੇ, ਰੋਟੀਆਂ ਦੇ ਬਿੱਲ 30,000 2 ਘੰਟਿਆਂ ਲਈ ਕਮਰਿਆਂ ਦੇ, ਤਾਂ ਫਿਰ ਉਹਨਾਂ ਦੇ ਵਿੱਚ ਕਿਸਾਨੀ ਦਾ ਬਜਟ, ਸਿੱਖਿਆ ਸਿਹਤ ਦਾ ਬਜਟ ਕੀ ਹੋਊਗਾ? ਹਿਸਾਬ ਲਾ ਲਓ।
ਕੁੱਲ ਬਜਟ ਦਾ 8.66% ਸਾਡਾ ਸਿੱਖਿਆ ਬਜਟ ਹੈ, 2.64% ਸਾਡਾ ਸਿਹਤ ਬਜਟ ਹੈ ਤੇ 7.8% ਸਾਡਾ ਖੇਤੀਬਾੜੀ ਬਜਟ ਹੈ ਤੇ ਕੁੱਲ ਬਜਟ ਦਾ 11% ਤੋਂ ਉੱਪਰ ਅਸੀਂ ਕਰਜ਼ਾ ਤਾਰੀ ਜਾਂਦੇ ਹਾਂ ਤੇ 20% ਤੋਂ ਉੱਪਰ ਅਸੀਂ ਤਨਖਾਹਾਂ 'ਚ ਦੇਈ ਜਾਂਦੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਵਿਕਾਸ। ਤੇ ਆਹ ਸਾਡਾ ਮਾਡਲ ਹੈ ਜੀ। ਕੁੱਲ ਬਜਟ ਤੋਂ ਸਾਡਾ ਦੁੱਗਣਾ ਸਾਡਾ ਕਰਜ਼ਾ। ਸੋ ਫਿਰ ਦਾੜੀ ਨਾਲ ਮੁੱਛਾਂ ਭਾਰੀਆਂ ਤਾਂ ਹੋਰ ਕੀ ਹੈ। ਤੇ ਇਹ ਸਰਕਾਰ ਦਮ ਭਰਦੀ ਸੀ ਕਿ ਅਸੀਂ ਦਾ ਖਜ਼ਾਨਾ ਭਰ ਦੇਣਾ ਤੇ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਜੀ ਜੀ ਬਿਲਕੁਲ। ਇਸ ਦੇ ਵਿੱਚ ਕੋਈ ਜਿਹੜੀ ਢਿੱਲ ਆ ਉਹ ਨਹੀਂ ਨਜ਼ਰ ਆ ਰਹੀ। ਸੋ ਇਹ ਇਸ ਨੇ ਸਾਰੀਆਂ ਚੀਜ਼ਾਂ ਨੇ ਹੈਰਾਨ ਕੀਤਾ ਵੀ ਇੰਨੀਆਂ ਅਹਿਮ ਚੀਜ਼ਾਂ ਦੇ ਵਿੱਚ ਇੰਨੀ ਘੱਟ ਜਿਹੜੀ ਇੰਪੋਰਟੈਂਸ ਆ, ਤਵੱਜੋ ਜਿਹੜੀ ਉਸ ਨੂੰ ਦਿੱਤੀ ਜਾ ਰਹੀ ਹੈਗੀ ਆ। ਜਾਂਦੇ ਜਾਂਦੇ ਦੀਪਕ ਸ਼ਰਮਾ ਜੀ, ਜੇ ਗੱਲ ਕਰ ਲਈਏ ਨਵਜੋਤ ਸਿੱਧੂ ਨੂੰ ਲੈ ਕੇ ਕਈ ਤਰੀਕੇ ਦੀਆਂ ਅਟਕਲਾਂ ਚੱਲਦੀਆਂ ਆ ਰਹੀਆਂ ਹੈ ਕਈ ਮਹੀਨਿਆਂ ਤੋਂ। ਰਿਹਾਈ ਕਦੋਂ ਹੋ ਰਹੀ ਸੀ, ਕਦੋਂ ਹੋ ਰਹੀ ਸੀ। ਹੁਣ ਕਹਿੰਦੇ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਰਿਹਾਈ ਦੀ ਖਬਰ ਆ ਰਹੀ ਆ ਕਿ ਦਿਨ ਪੂਰੇ ਹੋ ਰਹੇ ਆ ਜਾਂ ਇਹਨਾਂ ਨੂੰ ਰਾਹਤ ਮਿਲ ਰਹੀ ਹੈ। ਦੇਖੋ, ਇੱਕ ਤਾਂ ਇਹ ਹੈ ਕਿ ਜੇਕਰ ਦੇਖਿਆ ਜਾਵੇ ਤਾਂ ਆਜ਼ਾਦੀ ਅੰਮ੍ਰਿਤ ਮਹਾਉਤਸਵ ਦੇ ਨਾਂ ਤੇ 26 ਜਨਵਰੀ ਨੂੰ ਰਿਹਾ ਹੋ ਰਹੇ ਸੀ ਨਵਜੋਤ ਸਿੰਘ ਸਿੱਧੂ। ਹੁਣ ਕਹਿੰਦੇ ਜੀ ਵਿਸਾਖੀ ਮੌਕੇ ਸਰਕਾਰ ਮਿਹਰਬਾਨ ਹੋ ਸਕਦੀ ਆ। ਪਰ ਉਹਨਾਂ ਦੇ ਵਕੀਲ, ਉਹਨਾਂ ਦੇ ਨੇੜਲਿਆਂ ਦਾ ਕਹਿਣਾ ਕਿ ਸਾਨੂੰ ਵਿਸਾਖੀ ਵਾਲੀ ਮਿਹਰਬਾਨੀ ਦੀ ਲੋੜ ਨਹੀਂ, ਅਸੀਂ ਤਾਂ ਵੈਸੇ ਹੀ 3 ਜਾਂ 4 ਤਰੀਕ ਨੂੰ ਰਿਹਾ ਹੋਣ ਦਾ ਹੱਕ ਰੱਖਦੇ ਹਾਂ। ਉਹ ਕਹਿੰਦੇ ਅਸੀਂ 14 ਅਪ੍ਰੈਲ ਕਿਉਂ ਉਡੀਕਣੀ, ਅਸੀਂ 3 ਜਾਂ 4 ਅਪ੍ਰੈਲ ਨੂੰ ਰਿਹਾ ਹੋ ਜਾਣਾ। ਨਵਜੋਤ ਸਿੰਘ ਸਿੱਧੂ ਨੂੰ 20 ਮਈ 2022 ਨੂੰ ਜੇਲ੍ਹ 'ਚ ਗਏ ਸੀ ਜੀ, ਜਦੋਂ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ। ਇਹਨਾਂ ਨੇ ਪਟੀਸ਼ਨ ਪਾਈ, ਪਟੀਸ਼ਨ ਦੇ ਉੱਤੇ ਰੋਕ ਨਹੀਂ ਲੱਗੀ, ਇਹਨਾਂ ਦੀ ਸਜ਼ਾ ਦੇ ਉੱਤੇ ਰੋਕ ਨਹੀਂ ਲੱਗੀ, ਇਸ ਲਈ ਇਹਨਾਂ ਨੇ ਉਸੇ ਦਿਨ ਸਰੈਂਡਰ ਕੀਤਾ ਤੇ 20 ਮਈ 2022 ਨੂੰ ਜੇਲ੍ਹ ਚਲੇ ਗਏ। 1 ਸਾਲ ਦੀ ਸਜ਼ਾ। 1 ਸਾਲ ਦੀ ਸਜ਼ਾ ਇਹਨਾਂ ਦੀ 19 ਮਈ 2023 ਨੂੰ ਪੂਰੀ ਹੁੰਦੀ ਹੈ। ਤੇ ਪਰ ਜਦੋਂ ਆਜ਼ਾਦੀ ਅੰਮ੍ਰਿਤ ਮਹਾਉਤਸਵ ਦਾ ਜ਼ਿਕਰ ਆਇਆ ਤਾਂ ਉਹਦੇ ਵਿੱਚ ਲੱਗਿਆ ਕਿ ਨਹੀਂ ਜੀ, ਇਹਨਾਂ ਦੇ ਚਾਲ ਚੱਲਣ ਨੂੰ ਦੇਖਦੇ ਆ, ਅੰਦਰ ਚੰਗਾ ਵਿਵਹਾਰ ਨੂੰ ਦੇਖਦੇ ਆ, ਇਹਨਾਂ ਨੂੰ ਜੀ ਪਹਿਲਾਂ ਰਿਹਾਈ ਮਿਲ ਸਕਦੀ ਹੈ। ਫਿਰ ਉਹ ਫਾਈਲ ਹੀ ਨਹੀਂ ਪਤਾ ਲੱਗੀ ਕਿ ਜੇਲ੍ਹ ਚੋਂ ਨਿਕਲ ਕੇ ਮੁੱਖ ਮੰਤਰੀ ਸਾਹਿਬ ਕੋਲ ਨਹੀਂ ਆਈ, ਜਾਂ ਉਹ ਜੇਲ੍ਹ ਵਿਭਾਗ ਵੱਲੋਂ ਪਾਸ ਨਹੀਂ ਕੀਤੀ, ਜਾਂ ਰਾਜਪਾਲ ਨੇ ਕੋਈ ਰੋੜਾ ਰਕਾ ਲਿਆ। ਕੌਣ ਨਹੀਂ ਚਾਹੁੰਦਾ ਸੀ? ਕੇਂਦਰ ਨਹੀਂ ਚਾਹੁੰਦਾ ਸੀ, ਪੰਜਾਬ ਨਹੀਂ ਚਾਹੁੰਦਾ ਸੀ, ਕੇਜਰੀਵਾਲ ਨਹੀਂ ਚਾਹੁੰਦੇ ਸੀ, ਭਗਵੰਤ ਨਹੀਂ ਚਾਹੁੰਦਾ ਸੀ, ਮੋਦੀ ਨਹੀਂ ਚਾਹੁੰਦੇ ਸੀ, ਕੌਣ ਨਹੀਂ ਚਾਹੁੰਦਾ ਸੀ? ਚਲੋ ਮਾਮਲਾ ਠੰਡੇ ਵਾਸਤੇ ਪੈ ਗਿਆ। ਮੁੜ ਕੇ ਚਰਚਾ ਚਲੀ ਗਈ ਕਿ ਹੁਣ ਤਾਂ 19 ਮਈ ਤੇ ਗੱਲ ਗਈ। ਪਰ ਹੁਣ ਜਿਹੜੇ ਤੱਥ ਸਾਹਮਣੇ ਆ ਰਹੇ ਨੇ, ਉਹ ਤੱਥਾਂ ਦੇ ਨਾਲੋਂ ਹੁਣ ਸਰਕਾਰੀ ਦਾਅਵੇ ਵੀ ਸਾਹਮਣੇ ਆਉਣ ਲੱਗੇ ਨੇ। ਅੰਦਰ ਖਾਤੇ ਤਾਂ ਉਹ ਕਹਿੰਦੇ ਨੇ ਕਿ ਨਹੀਂ, ਐਕਟੀ ਅਪ੍ਰੈਲ ਵਾਲੇ 'ਚ ਪਾ ਦੇਣਾ, ਜਿਹੜਾ ਵਿਸਾਖੀ ਵਾਲਾ ਉਹਦਾ ਨਾਂ ਪਾ ਦੇਣਾ। ਪਰ ਜਿਹੜੇ ਤੱਥ ਨੇ ਉਹ ਕਹਿੰਦੇ 3 ਜਾਂ 4 ਅਪ੍ਰੈਲ ਨੂੰ ਰਿਹਾਈ ਸੰਭਵ ਆ। ਉਹਦਾ ਕਾਰਨ 19 ਮਈ 2023 ਨੂੰ ਸਾਲ ਪੂਰਾ ਹੋਣਾ। ਪਰ ਇਸ ਸਭ ਦੇ 1 ਸਾਲ ਦੇ ਦਰਮਿਆਨ ਨਵਜੋਤ ਸਿੱਧੂ ਨੇ ਪੈਰੋਲ ਕੋਈ ਨਹੀਂ ਲਈ, ਬਾਹਰ ਕੋਈ ਨਹੀਂ ਆਏ ਤੇ ਅੰਦਰ ਬੈਠੇ ਕੈਦੀ ਨੂੰ ਹਰ ਹਫ਼ਤੇ 1 ਛੁੱਟੀ ਮਿਲਦੀ ਆ। ਇਹ ਹੁਣ ਉੱਥੇ ਕਲਰਕੀ ਵਾਲਾ ਕੰਮ ਕਰ ਰਹੇ ਨੇ, ਕਾਗਜ਼ ਪੱਤਰ, ਫਾਈਲਾਂ, ਦਫ਼ਤਰੀ ਕੰਮ ਸਾਰਾ ਦੇਖਦੇ ਨੇ। ਉਹਦੇ ਵਿੱਚ ਇਹਨਾਂ ਨੂੰ 1 ਦਿਨ ਦੀ ਛੁੱਟੀ ਹੁੰਦੀ ਆ ਹਫ਼ਤੇ 'ਚ। ਇਹਨਾਂ ਨੇ 1 ਦਿਨ ਦੀ ਛੁੱਟੀ ਵੀ ਨਹੀਂ ਲਈ ਪਿਛਲੇ 9-10 ਮਹੀਨਿਆਂ ਤੋਂ। ਤੇ ਜੇ ਪਿਛਲੇ 9-10 ਮਹੀਨਿਆਂ ਤੋਂ 1 ਵੀ ਛੁੱਟੀ ਨਹੀਂ ਲਈ ਤਾਂ 4 ਤੋਂ 5 ਛੁੱਟੀਆਂ, 4 ਤਾਂ ਪੱਕੀਆਂ ਨੇ, ਕਈ ਮਹੀਨਿਆਂ 'ਚ 5 ਵੀ ਹਫ਼ਤੇ ਆ ਜਾਂਦੇ ਨੇ। ਉਹ ਮਤਲਬ 5 ਦਿਨ ਆ ਜਾਂਦੇ ਨੇ, ਸੋਮਵਾਰ ਆ ਜੀ, ਐਤਵਾਰ ਆ, ਮੰਗਲ, ਜਿਹੜੀ ਵੀ ਛੁੱਟੀ ਲੈਂਦੇ ਹੋ ਤੁਸੀਂ, ਹੈ ਨਾ। ਤਾਂ ਉਸ ਹਿਸਾਬ ਨਾਲ ਮੰਨਿਆ ਜਾ ਰਿਹਾ ਕਿ ਪਿਛਲੇ 9-10 ਮਹੀਨਿਆਂ 'ਚੋਂ ਕੋਈ ਵੀ ਛੁੱਟੀ ਨਾ ਲੈਣ ਦੇ ਕਾਰਨ ਇਹਨਾਂ ਦੀਆਂ 42 ਤੋਂ 45 ਦਿਨ ਬਣ ਜਾਂਦੇ ਨੇ। ਠੀਕ ਹੈ। ਤੇ ਜੇਕਰ ਉਹ 42-45 ਦਿਨ ਬਣਦੇ ਨੇ, ਫਿਰ ਉਹ 19 ਮਈ 2023 ਨੂੰ ਜਿਹੜਾ ਸਾਲ ਪੂਰਾ ਹੋਣਾ ਸੀ, ਉਹ 'ਚੋਂ ਕਹਿੰਦੇ 42-45 ਦਿਨ ਘਟ ਜਾਣੇ ਆ। ਤੇ ਜੇ ਉਹ ਦਿਨ ਘਟਦੇ ਨੇ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਰਿਹਾਈ ਸੰਭਵ ਹੈ। ਤੇ ਇਹਨਾਂ ਦੇ ਵਕੀਲ ਦਾ, ਇਹਨਾਂ ਦੇ ਮਾਹਿਰਾਂ ਦਾ, ਪਰਿਵਾਰਕ ਨੇੜਲਿਆਂ ਦਾ ਕਹਿਣਾ ਹੈ ਕਿ ਉਹ ਦਿਨ 3 ਜਾਂ 4 ਅਪ੍ਰੈਲ ਹੋ ਸਕਦਾ। ਤੇ ਹੁਣ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ 3 ਜਾਂ 4 ਅਪ੍ਰੈਲ ਨੂੰ ਬਾਹਰ ਆ ਸਕਦੇ ਨੇ। ਆਪਣੇ ਲੋਕਾਂ 'ਚ ਤਾਂ ਰਾਜ ਭਾਈ ਇਸ ਗੱਲ ਨੂੰ ਲੈ ਕੇ ਹੈ ਕਿ ਨਵਜੋਤ ਸਿੱਧੂ ਕਦੋਂ ਆਊਗਾ ਜੀ, ਲੋਕਾਂ ਨੂੰ ਇਹ ਕਿੱਦਣ ਰਿਹਾ ਹੋ ਸਕਦਾ ਜੀ। ਪਰ ਰਾਜਨੀਤਿਕ ਧਿਰਾਂ, ਸੱਤਾਧਾਰੀ ਧਿਰਾਂ, ਵਿਰੋਧੀ ਧਿਰਾਂ, ਉਹਦੀ ਆਪਣੀ ਪਾਰਟੀ, ਦੂਜੀਆਂ ਪਾਰਟੀਆਂ ਨੂੰ ਤਾਂ ਫਿਕਰ ਇਹ ਹੈ ਕਿ ਨਵਜੋਤ ਸਿੱਧੂ ਬਾਹਰ ਆ ਕੇ ਹੁਣ ਕਿਹੜੇ ਪਾਸੇ ਨੂੰ ਤੁਰੂ, ਕੰਮ ਕੀ ਕਰੂ, ਕਿਹੜਾ ਰਾਹ ਅਖਤਿਆਰ ਕਰੂਗਾ, ਕਿੱਧਰ ਨੂੰ ਰਾਜਨੀਤਿਕ ਫੈਰ ਛੱਡਣੇ ਉਹਨੇ ਹੁਣ, ਹੈ ਨਾ। ਸੋ ਸਭ ਨੂੰ ਇਸ ਗੱਲ ਦੇ ਉੱਤੇ ਨਜ਼ਰਸਾਨੀ ਹੈ। ਔਰ ਉਹ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਦ੍ਰਿਸ਼ ਤੁਹਾਨੂੰ ਬਦਲਦੇ ਵੀ ਨਜ਼ਰ ਆਉਣ। ਜੀ ਬਿਲਕੁਲ। ਲੱਗ ਏਦਾਂ ਰਿਹਾ ਆ ਵੀ ਦੇਖੋ, ਪੁਰਾਣੀ ਰਵਾਇਤੀ ਪਾਰਟੀਆਂ ਦਾ ਨਿਘਾਰ ਹੋਇਆ ਆ। ਇਸ ਟਾਈਮ ਮੁੱਖ ਤੌਰ ਦੇ ਉੱਤੇ 2 ਪਾਰਟੀਆਂ ਨਜ਼ਰ ਆ ਰਹੀਆਂ ਸੀਗੀਆਂ, ਪਰ ਆਮ ਆਦਮੀ ਪਾਰਟੀ ਦਾ ਵੀ ਏਦਾਂ ਲੱਗਦਾ ਗ੍ਰਾਫ ਥੱਲੇ ਨੂੰ ਆ। ਸਿੱਧੂ ਕਰ ਸਕਦਾ ਆ ਕੁਛ ਨਾ ਕੁਛ, ਇਹ ਲੱਗਦਾ ਆ। ਸੋ ਦੇਖੋ ਉਹਦੇ ਨਜ਼ਦੀਕੀ ਵੀ ਕੀ ਕਰਨਗੇ। ਬੜੀ ਮਿਹਰਬਾਨੀ ਦੀਪਕ ਜੀ, ਬਹੁਤ ਧੰਨਵਾਦ। ਤੇ ਜਿੱਦਾਂ ਵੀ ਬਦਲਣਗੇ ਉੱਥੇ ਦੇ ਦ੍ਰਿਸ਼, ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਏਦਾਂ ਹੀ ਦੱਸਦੇ ਰਵਾਂਗੇ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ੍ਰੀ ਅਕਾਲ ਰਾਜ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।